ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੋਣਗੇ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਦੱਸਣਗੇ ਕਿ ਉੱਥੇ ਅਖਬਾਰਾਂ ਦੇ ਵਿੱਚ ਕੀ ਹੈਡਲਾਈਨਸ ਆ, ਉਹਨਾਂ ਦੇ ਆਪਾਂ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਆਪਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜ਼ੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500, ਸੂਬੇਦਾਰ ਸਰਜੀਤ ਸਿੰਘ ਜੀ ਖੰਗੂੜਾ ਤੇ ਪਰਿਵਾਰ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁੱਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੇਰੰਜ ਤੋਂ, ਰਸ਼ਪਾਲ ਕੌਰ ਖੰਗੂੜਾ ਤੇ ਪਰਿਵਾਰ ਬੇਕਰਸਫੀਲਡ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਸੋਢੀ ਸਿੰਘ ਸੈਕਰਾਮੈਂਟੋ ਤੋਂ, ਦਲਵੀਰ ਸਿੰਘ ਗਿੱਲ ਲਾਈਵਕ ਤੋਂ ਬਹੁਤ ਇਹਨਾਂ ਦੇ ਧੰਨਵਾਦੀ ਆ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਤੱਕ ਪਹੁੰਚਾਇਆ ਜੀ। ਮਿੰਟੂ ਗੁਰਸਰੀਆ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਅਤੇ ਮਿੰਟੂ ਜੀ ਆਪਾਂ ਪਹਿਲੀ ਖਬਰ ਕਰਦੇ ਹਾਂ, ਜਿਹੜੀ ਸੋਸ਼ਲ ਮੀਡੀਆ ਤੇ ਵੀ ਬਹੁਤ ਆ ਤੇ ਅਖਬਾਰਾਂ ਦੇ ਵਿੱਚ ਵੀ ਬਹੁਤ ਆਈ ਹੋਈ ਆ, ਤੇ ਜਿਹੜੇ ਕਪਤਾਨ ਹੈਗੇ ਨੇ ਸਾਡੇ ਹਾਕੀ ਟੀਮ ਦੇ, ਉਹਨਾਂ ਦੇ ਉੱਤੇ ਜਿਹੜੇ ਇਲਜ਼ਾਮ ਲਾਏ ਗਏ ਆ, ਉਹਨਾਂ ਦੇ ਬਾਰੇ ਕੀ ਕੁਛ ਪੰਜਾਬ ਦੀਆਂ ਅਖਬਾਰਾਂ ਵਿੱਚ ਚੱਲ ਰਿਹਾ ਹੈ ਜੀ? ਇਸ ਕਹਾਣੀ ਦਾ ਇੱਕ ਪਹਿਲੂ ਇਹ ਹੈ ਕਿ ਫੇਸਬੁੱਕ ਉੱਤੇ ਲੱਗੀਆਂ ਟੁੱਟੀਆਂ ਥਾਣੇ ਦੇ ਵਿੱਚ ਜਾ ਕੇ ਇਹਨਾਂ ਦੀ ਜਿਹੜੀ ਮੁਲਾਕਾਤ ਹੋਈ ਸੀਗੀ ਇਲਜ਼ਾਮ ਲਾਉਣ ਵਾਲੀ ਦੀ ਤੇ ਹਾਕੀ ਕਪਤਾਨ ਸਰਦਾਰ ਸਿੰਘ ਦੀ, ਉਹ ਫੇਸਬੁੱਕ ਤੇ ਹੋਈ ਸੀ, ਪਰ ਟੁੱਟੀ ਜਾ ਕੇ ਥਾਣੇ ਦੇ ਵਿੱਚ। ਇਸ ਸਰਦਾਰ ਸਿੰਘ ਦੀ ਖੇਡ ਹੈ ਜਿਹੜੀ, ਉਹ ਸਾਰੀ ਦੁਨੀਆ ਦੇਖ ਕੇ ਜਿਹੜੀ ਹੈ ਉਹ ਰੋਮਾਂਚਿਤ ਹੋ ਜਾਂਦੀ ਹੈ। ਬਹੁਤ ਤੇਜ਼ ਤਰਾਰ ਖਿਡਾਰੀ ਹੈ, ਪਰ ਆਪਣੀ ਮਹਿਲਾ ਮਿੱਤਰ ਦੇ ਟੈਕਲ ਤੋਂ ਬਲੌਕ ਹੋ ਗਿਆ ਜਾਪਦਾ ਇੱਕ ਵਾਰੀ ਤਾਂ। ਹੁਣ ਅੱਗੇ ਇਸ ਕਹਾਣੀ ਦਾ ਕੀ ਮੋੜ ਹੋਏਗਾ, ਉਹ ਹਾਲੇ ਰੁਖ ਤੈਅ ਹੋਣਾ ਬਾਕੀ ਹੈ। ਪਰ ਹਾਲ ਦੀ ਘੜੀ ਸਰਦਾਰ ਸਿੰਘ ਤੇ ਜਿਹੜੇ ਦੋਸ਼ ਲੱਗੇ ਆ, ਉਹ ਦੋਸ਼ ਇਹ ਹਨ ਕਿ ਇਸਨੇ ਮੰਗਣੀ ਕਰਵਾ ਕੇ ਉਸ ਕੁੜੀ ਦੇ ਨਾਲ 3-4 ਸਾਲ ਸਮਾਂ ਬਿਤਾ ਕੇ ਜਿਹੜਾ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ, ਤੇ ਮਾਮਲਾ ਫਿਰ ਉਹੀ ਹੈ ਕਿ ਝਾਂਸਾ ਦੇ ਕੇ ਬਲਾਤਕਾਰ ਕੀਤਾ, ਜਿਨਸੀ ਸ਼ੋਸ਼ਣ ਕੀਤਾ। ਸੋ ਇਹ ਕੁੜੀ ਦਾ ਦਾਅਵਾ, ਉਸ ਬੀਬੀ ਦਾ ਦਾਅਵਾ, ਜਿਹੜੀ ਇੰਗਲੈਂਡ ਦੀ ਰਹਿਣ ਵਾਲੀ ਹੈ, ਜਿਹੜੀ ਇਹ ਗੱਲ ਕਹਿੰਦੀ ਹੈ ਕਿ ਭੈਣੀ ਸਾਹਿਬ ਉਹ ਗਏ ਸੀਗੇ, ਉੱਥੇ ਉਹਦੇ ਮਾਮੇ ਦਾ ਘਰ ਹੈ ਜਿੱਥੇ ਇਹਨੇ ਰੇਪ ਕੀਤਾ ਸੀਗਾ। ਹੁਣ ਇਹ ਫਿਰ ਅੱਗੇ ਸਵਾਲ ਖੜਾ ਹੋ ਜਾਂਦਾ ਜੀ ਕਿ ਇਸ ਤਰ੍ਹਾਂ ਦੇ ਮਾਮਲਿਆਂ 'ਚ ਉਦੋਂ ਹੀ ਬਲਾਤਕਾਰ ਦਾ ਰੂਪ ਕਿਉਂ ਧਾਰਨ ਕਰਾ ਦਿੱਤਾ ਜਾਂਦਾ ਜਦੋਂ ਇਹ ਥੋੜ੍ਹੀ ਜਿਹੀ ਦਰਾੜ ਫਰਾੜ ਆ ਜਾਂਦੀ ਹੈ ਰਿਸ਼ਤਿਆਂ ਦੇ ਵਿੱਚ, ਤਰੇੜਾਂ ਜਦੋਂ ਆ ਜਾਂਦੀਆਂ, ਉਦੋਂ ਫਿਰ ਚੁੱਕ ਕੇ ਉਸ ਨੂੰ ਬਲਾਤਕਾਰ ਦਾ ਰੂਪ ਦੇ ਦਿੱਤਾ ਜਾਂਦਾ ਹੈ। ਗਲਤ ਸਹੀ ਵਿਚਾਰਨਾ ਦੋਨਾਂ ਪੱਖਾਂ ਨੇ ਉਸ ਸਮੇਂ ਚਾਹੀਦਾ, ਉਸ ਸਮੇਂ ਦੋਨਾਂ ਪੱਖਾਂ ਨੂੰ, ਜਦੋਂ ਉਹ ਰਿਸ਼ਤਾ ਸ਼ੁਰੂ ਕਰਦੇ ਜਾਂ ਰਿਸ਼ਤੇ ਦੇ ਵਿੱਚ ਕੋਈ ਕਦਮ ਚੁੱਕਦੇ ਆ। ਖੈਰ, ਉਹ ਹੁਣ ਅੱਗੇ ਜਾ ਕੇ ਤੈਅ ਹੋਏਗਾ ਇਸ ਕਾਨੂੰਨੀ ਦਾਅਪੇਚ ਦਾ ਕਿ ਕੀ ਬਣਦਾ ਹੈ। ਪਰ ਇੱਕ ਕਾਰਨ ਜਿਹੜਾ ਇਸ ਰਿਸ਼ਤੇ ਦੇ ਟੁੱਟਣ ਦਾ ਕਾਰਨ ਮੈਂ ਲੱਭਦਾ ਉਸ ਕਾਰਨ ਤੇ ਵੀ ਜਾ ਕੇ ਖੜਿਆ ਕਿ ਇਸ ਲੜਕੀ ਜਿਹੜੀ ਲੀਡਸ ਦੀ ਰਹਿਣ ਵਾਲੀ ਹੈ, ਯੂਕੇ ਦੀ ਹਾਕੀ ਖਿਡਾਰਨ ਵੀ ਹੈ, ਇਸਦੇ ਬਾਪ ਦਾ ਹਾਕੀ ਸਟਿੱਕਾਂ ਦਾ ਕਾਰੋਬਾਰ ਆ ਜੀ। ਔਰ ਦੱਸਦੇ ਆ, ਵਿੱਚੋਂ ਕੁਝ ਲੋਕ ਦੱਸਦੇ ਆ ਕਿ ਇਹਦੀ ਹਾਕੀ ਸਟਿੱਕ ਜਿਹੜੀ ਸੀਗੀ ਇਹਦੇ ਬਾਪ ਦੇ ਕਾਰੋਬਾਰ ਦੀ, ਉਸ ਹਾਕੀ ਸਟਿੱਕ ਨਾਲ ਇਸ ਸਰਦਾਰ ਸਿੰਘ ਨੂੰ ਖਿਡਵਾਉਣਾ ਚਾਹੁੰਦੀ ਸੀ ਤਾਂ ਕਿ ਉਹ ਹਾਕੀ ਬ੍ਰਾਂਡ, ਜਿਹੜਾ ਹਾਕੀ ਸਟਿੱਕ ਦਾ ਬ੍ਰਾਂਡ ਆ, ਉਹ ਥੋੜਾ ਪ੍ਰਮੋਟ ਹੋ ਸਕੇ, ਕਾਰੋਬਾਰ ਹੈ ਜਿਹੜਾ ਉਹ ਮੰਗ ਸਕੇ। ਪਰ ਸਰਦਾਰ ਸਿੰਘ ਨੇ ਇਨਕਾਰ ਕਰ ਦਿੱਤਾ। ਔਰ ਦੂਸਰਾ ਇਹ ਸੀਗਾ ਕਿ ਇਸ ਸਮੇਂ ਸਰਦਾਰ ਸਿੰਘ ਹੈ ਜਿਹੜਾ, ਉਹਦੀ ਧਾਕ ਪੂਰੇ ਵਿਸ਼ਵ ਦੇ ਵਿੱਚ ਇਸ ਸਮੇਂ ਸਭ ਤੋਂ ਤਗੜਾ ਫਾਰਵਰਡ ਜੇ ਗਿਣੀਏ ਤਾਂ ਸਰਦਾਰ ਸਿੰਘ ਚੋਟੀ ਦੇ ਫਾਰਵਰਡਾਂ ਦੇ ਵਿੱਚੋਂ ਹੈ, ਹਾਕੀ ਖਿਡਾਰੀਆਂ ਦੇ ਵਿੱਚੋਂ ਹੈ। ਤਾਂ ਉਹ ਇਸ ਸਮੇਂ ਜਦੋਂ ਉਹਦਾ ਕੈਰੀਅਰ ਚਰਮ ਤੇ ਹੈ, ਉਹ ਸ਼ਾਦੀ ਲਈ ਨਹੀਂ ਰਾਜੀ ਸੀਗਾ। ਇਹ ਦੋ ਕਾਰਨ ਹੈ ਜਿਹੜੇ ਉਹ ਦੱਸੇ ਜਾਂਦੇ ਕਿ ਇਸ ਰਿਸ਼ਤੇ ਦੇ ਤਿੜਕਣ ਦੇ ਦੋ ਕਾਰਨ ਹੈ। ਪਰ ਹਾਲ ਦੀ ਘੜੀ ਜਿਸ ਸਮੇਂ ਸ਼ਬਾਬ ਤੇ ਪੂਰਾ ਸਰਦਾਰ ਸਿੰਘ ਜਿਹੜਾ ਸਰਸੇ ਦਾ ਰਹਿਣ ਵਾਲਾ, ਸਰਸੇ ਦੇ ਨਾਲ ਪਿੰਡ ਹੈ ਸੰਤ ਨਗਰ, ਉੱਥੋਂ ਦਾ ਰਹਿਣ ਵਾਲਾ ਹੈ, ਇਹ ਲੜਕੀ ਦਾ ਪਿਛੋਕੜ ਜਿਹੜਾ ਉਹ ਵੀ ਇਸ ਇਲਾਕੇ ਦੇ ਵਿੱਚੋਂ ਹੈ। ਸੋ ਇਹ ਜਿਹੜਾ ਸਰਦਾਰ ਸਿੰਘ ਹੈ, ਉਹਦੇ ਕੈਰੀਅਰ ਦੇ ਹਿਸਾਬ ਨਾਲ ਜੇ ਦੇਖੀਏ ਤਾਂ ਇਹ ਬਹੁਤ ਗਲਤ ਹੋਇਆ। ਹਾਲਾਂਕਿ ਦੋਨੇ ਧਿਰਾਂ ਰਲ ਮਿਲ ਕੇ ਬੈਠ ਕੇ ਪਰ ਇੱਕ ਵਾਰ ਸਰਦਾਰ ਸਿੰਘ ਹੈ ਜਿਹੜਾ ਉਹ ਹਾਲ ਦੀ ਘੜੀ ਘਿਰਿਆ। ਹੁਣ ਅੱਗੇ ਕੀ ਬਣਦਾ? SIT ਬਣਾ ਦਿੱਤੀ ਗਈ ਹੈ, ਪੁਲਿਸ ਪੂਰੀ ਪੁੱਛਗਿੱਛ ਕਰਨ ਤੋਂ ਬਾਅਦ ਹੀ ਅਗਲਾ ਕਦਮ ਚੁੱਕੇਗੀ, ਕਿਉਂਕਿ ਮਾਮਲਾ ਜਿਹੜਾ ਉਹ ਬਹੁਤ ਨਾਜ਼ੁਕ ਹੈ। ਕਿਉਂਕਿ ਭਾਰਤੀ ਹਾਕੀ ਟੀਮ ਦਾ ਕਪਤਾਨ ਤੇ ਇਸ ਸਮੇਂ ਦੁਨੀਆ ਦੇ ਸਰਵੋਤਮ ਖਿਡਾਰੀਆਂ ਕਿਉਂਕਿ ਸਰਦਾਰ ਸਿੰਘ, ਇਹ ਜੋ ਵੀ ਹੋਇਆ ਹਾਕੀ ਲਈ ਔਰ ਖਾਸ ਤੌਰ ਤੇ ਪੰਜਾਬੀ ਜਿਹੜੇ ਹਾਕੀ ਖੇਡਦੇ ਆ ਉਹਨਾਂ ਲਈ ਇੱਕ ਦਿਲ ਤੋੜਨ ਵਾਲੀ ਖਬਰ ਹੈ।
ਹਾਂ ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਆ ਕਿ ਪਹਿਲਾਂ ਤੁਰੇ ਫਿਰਦੇ ਆ ਉਸ ਵੇਲੇ ਤਾਂ ਤੁਹਾਡੀ ਕੋਈ ਗੱਲ ਨਹੀਂ, ਬਾਅਦ ਵਿੱਚ ਜਦੋਂ ਟੁੱਟ ਜਾਂਦੀਆਂ ਤੇ ਇਹੋ ਜਿਹੀ ਇਲਜ਼ਾਮਬਾਜ਼ੀ ਆ ਜਾਂਦੀ ਹੈ। ਤੇ ਅੱਗੇ ਆਪਾਂ ਗੱਲ ਕਰੀਏ ਹਾਈ ਕੋਰਟ ਦੀ। ਬੰਬੇ ਦੀ ਹਾਈ ਕੋਰਟ ਨੇ ਕਿਹਾ ਕਿ ਜੇ ਸਰਕਾਰ ਭ੍ਰਿਸ਼ਟਾਚਾਰ ਨਹੀਂ ਰੋਕਦੀ ਤਾਂ ਟੈਕਸ ਦੇਣਾ ਬੰਦ ਕਰ ਦਿਓ। ਇਸ ਦੇਸ਼ ਦਾ ਹਾਲ ਹੈ ਜੀ। ਇੱਕ ਅਦਾਲਤ ਇਹ ਗੱਲ ਕਹਿੰਦੀ ਹੈ ਕਿ ਜੇਕਰ ਇੱਥੇ ਘਪਲੇ ਹੀ ਨਹੀਂ ਰੋਕ ਸਕਦੀਆਂ ਸਰਕਾਰਾਂ, ਤੇ ਫਿਰ ਇਹਨਾਂ ਨੂੰ ਤੁਸੀਂ ਟੈਕਸ ਕਾਹਦੇ ਲਈ ਦੇਣਾ? ਕਿ ਤੁਸੀਂ ਇਹਨਾਂ ਨੂੰ ਟੈਕਸ ਪੇਸ਼ ਕਰਕੇ ਕਰਦੇ ਹੋ ਕਿ ਇਹ ਘਪਲੇ ਕਰੀ ਜਾਣ? ਇਹ ਅਦਾਲਤ ਜਿਹੜੀ ਉੱਚ ਅਦਾਲਤ ਹੈ ਮਹਾਰਾਸ਼ਟਰ ਦੀ, ਮੁੰਬਈ ਹਾਈ ਕੋਰਟ, ਉਸ ਦੀ ਟਿੱਪਣੀ ਹੈ, ਨਾ ਕਿ ਕਿਸੇ ਛੋਟੀ ਮੋਟੀ ਅਦਾਲਤ ਦੀ। ਇਹ ਟਿੱਪਣੀ ਜਿਹੜੀ ਹੈ ਆਪਣੇ ਆਪ ਦੇ ਵਿੱਚ ਇਸ ਗੱਲ ਤੇ ਮੋਹਰ ਲਾਉਂਦੀ ਹੈ ਕਿ ਜਿਹੜੀ ਭ੍ਰਿਸ਼ਟਾਚਾਰੀ ਦੀ ਜੜ ਸੀਗੀ ਉਹ ਹੁਣ ਫੈਲ ਕੇ, ਛੋਟੀ ਜਿਹੀ ਜੜ ਜਿਹੜੀ ਸੀ ਉਹ ਫੈਲ ਕੇ ਫਲ ਫੁੱਲ ਕੇ ਉਹ ਬੋਹੜ ਦਾ ਰੂਪ ਧਾਰਨ ਕਰ ਚੁੱਕੀ ਹੈ, ਜਿਹਨੂੰ ਹਾਲੇ ਤੱਕ ਵੱਢਣ ਕੱਟਣ ਵਾਲੀ ਕੋਈ ਆਰੀ ਦਿਸਦੀ ਨਹੀਂ ਗੀ ਕਿ ਉਸ ਨੂੰ ਵੱਢ ਕੇ ਉਸਦਾ ਜਿਹੜਾ ਸਾਰਾ ਢਾਂਚਾ ਨੇਸਤਨਾਬੂਦ ਕਰ ਦਿੱਤਾ ਜਾਵੇ। ਹਾਰ ਕੇ ਹਾਈ ਕੋਰਟ ਨੇ ਇਹ ਗੱਲ ਕਹੀ ਹੈ ਕਿ ਇਹ ਜਿਹੜੀ ਤੁਹਾਡੀ ਜਿਹੜੀ ਤੰਤਰ ਦੀ ਇਹ ਭ੍ਰਿਸ਼ਟਾਚਾਰੀ ਵਾਲੀ ਇੱਕ ਵੰਨਗੀ ਹੈ, ਇਸ ਨੂੰ ਜੇਕਰ ਨਹੀਂ ਰੋਕਿਆ ਜਾ ਸਕਦਾ ਤੇ ਫਿਰ ਕਰਦਾਤੇ ਆ, ਜਿਹੜੇ ਟੈਕਸ ਦਾਤੇ ਆ, ਉਹਨਾਂ ਨੂੰ ਟੈਕਸ ਦੇਣ ਤੋਂ ਇਨਕਾਰ ਕਰ ਦੇਣਾ ਚਾਹੀਦਾ ਹੈ। ਆਪਣੇ ਆਪ ਦੇ ਵਿੱਚ ਬੜੀ ਦਿਲਚਸਪ ਟਿੱਪਣੀ ਕੀਤੀ ਹੈ ਹਾਈ ਕੋਰਟ ਨੇ। ਔਰ ਮਸਲਾ ਕੀ ਸੀਗਾ ਜਿੱਥੇ ਇਹ ਟਿੱਪਣੀ ਕਰਨੀ ਪਈ? ਇਹ ਮਸਲਾ ਸੀਗਾ 385 ਕਰੋੜ ਰੁਪਏ ਦੇ ਘਪਲੇ ਨਾਲ ਸੰਬੰਧਿਤ, ਜਿਹਦੀ ਸੁਣਵਾਈ ਹੋ ਰਹੀ ਸੀ। ਔਰ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ MLA ਹੈ ਕਿ ਰਮੇਸ਼ ਕਦਮ, ਉਹ ਮੁੱਖ ਦੋਸ਼ੀ ਦੇ ਤੌਰ ਤੇ ਸਾਹਮਣੇ ਆ ਗਿਆ। ਹੁਣ ਜਦੋਂ ਇਹ ਸਰਕਾਰ ਬਣੀ ਸੀਗੀ ਨਰਿੰਦਰ ਮੋਦੀ ਵਾਲੀ, ਤਾਂ ਬਹੁਤ ਦਾਅਵੇ ਕੀਤੇ ਗਏ ਸੀਗੇ, ਪਰ ਪੈਂਦੇ ਹੀ ਸੱਟੇ ਹੀ ਜਿਹੜੀ ਪੰਕਜਾ ਮੁੰਡੇ ਸੀ ਉਹਦਾ ਨਾਂ ਘਪਲੇ 'ਚ ਆ ਗਿਆ ਸੀ ਮਹਾਰਾਸ਼ਟਰ 'ਚੋਂ। ਇਹ ਵੀ ਘਪਲਾ ਜਿਹੜਾ 385 ਕਰੋੜ ਦਾ, ਇਹ ਵੀ ਮਹਾਰਾਸ਼ਟਰ 'ਚੋਂ ਆਇਆ। ਤਾਂ ਮਹਾਰਾਸ਼ਟਰ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ। ਹੁਣ ਜਿਸ ਸਰਕਾਰ ਦਾ ਪ੍ਰਧਾਨ ਮੰਤਰੀ ਸਰਕਾਰ ਬਣਾਉਣ ਲੱਗਿਆ ਇਹ ਗੱਲ ਕਹਿੰਦਾ ਸੀ, ਨਾ ਖਾਊਂਗਾ ਨਾ ਖਾਣੇ ਦੂੰਗਾ, ਉਹਦੀ ਸਰਕਾਰ ਦੇ ਵਿੱਚੋਂ ਇਸ ਤਰ੍ਹਾਂ ਦੇ ਜਿਹੜੇ ਵੱਡੇ ਵੱਡੇ ਘੁਟਾਲੇ ਘਪਲੇ ਸਾਹਮਣੇ ਆ ਰਹੇ ਆ, ਤਾਂ ਉਹ ਇਸ ਗੱਲ ਤੇ ਮੋਹਰ ਲਾਉਂਦੇ ਆ ਕਿ ਇਸ ਹਮਾਮ ਦੇ ਵਿੱਚ ਸਾਰੇ ਨੰਗੇ ਆ, ਜਿਹੜਾ ਵੀ ਆਉਂਦਾ ਜਿਹਦਾ ਵੀ ਦਾ ਲੱਗਦਾ ਉਹ ਰੱਜ ਕੇ ਹੱਥ ਰੰਗਦਾ। ਸੋ ਇਹ ਭ੍ਰਿਸ਼ਟਾਚਾਰੀ ਵਾਲੀ ਜਿਹੜੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਇਹ ਪ੍ਰਣਾਲੀ ਵੱਜ ਗਈ ਹੈ, ਆਪਣੇ ਮੁੱਢ ਬੰਨ ਕੇ ਜਿਹੜੀ ਇਹ ਅੱਗੇ ਫਲੀ ਫੁੱਲੀ ਹੈ, ਇਹਨੂੰ ਹੁਣ ਰੋਕਣਾ ਜਿਹੜਾ ਉਹ ਇਸ ਤਰ੍ਹਾਂ ਹੀ ਰੋਕਿਆ ਜਾ ਸਕਦਾ ਕਿ ਲੋਕ ਲਹਿਰ ਇੱਕ ਖੜੀ ਹੋਵੇ ਇਸ ਦੇ ਵਿਰੁੱਧ। ਕਿਉਂਕਿ ਜਿਹੜਾ ਭ੍ਰਿਸ਼ਟਾਚਾਰੀ ਉਹਨੂੰ ਤੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਾਨੂੰਨੀ ਇਹਨਾਂ ਨੇ ਜਾਮਾ ਹੀ ਪਹਿਨਾ ਦਿੱਤਾ। ਜਿਹੜਾ ਵੀ ਬੰਦਾ ਸੱਤਾ ਦੇ ਵਿੱਚ ਆਉਂਦਾ ਉਹ ਚਪੜਾਸੀ ਤੋਂ ਲੈ ਕੇ ਉੱਤੇ ਜਿਹੜੇ ਉਹਦੇ ਸਰਕਾਰ ਦੇ ਸੈਕਟਰੀ ਹੁੰਦੇ ਸਾਰਿਆਂ ਨੂੰ ਵੰਡ ਕੇ ਦੇ ਦਿੰਦਾ ਕਿ ਤੇਰੇ ਤੋਂ ਇੰਨਾ ਮਹੀਨਾ ਲੈਣਾ, ਤੇਰੇ ਤੋਂ ਇੰਨਾ ਮਹੀਨਾ ਲੈਣਾ। ਯਾਨੀ ਇਹਨਾਂ ਨੇ ਤੇ ਕਾਨੂੰਨੀ ਰੂਪ ਦੇ ਦਿੱਤਾ। ਹੁਣ ਜਾਂ ਤਾਂ ਭ੍ਰਿਸ਼ਟਾਚਾਰੀ ਨੂੰ ਅਦਾਲਤਾਂ ਵੀ ਕਾਨੂੰਨੀ ਰੂਪ ਦੇ ਦੇਣ, ਤੇ ਜਾਂ ਫਿਰ ਇਹੋ ਜਿਹੀਆਂ ਟਿੱਪਣੀਆਂ ਦੇ ਨਾਲ ਇਹਨਾਂ ਨੂੰ ਟਕੋਰਾ ਕਰਨ। ਔਰ ਖਾਸ ਤੌਰ ਤੇ ਸਾਡੇ ਲੋਕਾਂ ਨੂੰ ਚਾਹੀਦਾ ਜਾਗਣਾ। ਪਰ ਅਫਸੋਸ ਜੇ ਲੋਕ ਹੁਣ ਜਿਵੇਂ ਸਰਕਾਰ ਨੇ ਕਿਹਾ ਕਿ ਟੈਕਸਾਂ ਤੋਂ ਇਨਕਾਰੀ ਹੋ ਜਾਓ ਜੇ ਘਪਲੇ ਨਹੀਂ ਰੁਕਦੇ, ਪਰ ਜੇ ਸਾਡੇ ਲੋਕ ਇੰਨੇ ਜੋਗੇ ਹੁੰਦੇ ਤੇ ਸਦੀਆਂ ਤੋਂ ਅੱਜ ਤੱਕ ਲੁੱਟ ਦਾ ਸਮਾਨ ਬਣ ਕੇ ਨਾ ਜੀ ਰਹੇ ਹੁੰਦੇ। ਅਫਸੋਸ ਹੈ ਕਿ ਜਾ ਕੇ ਸੋਚਦੇ ਹੀ ਨਹੀਂ। ਜੀ ਬਿਲਕੁਲ, ਗੱਲ ਤਾਂ ਬਹੁਤੀ ਇਹੀ ਆ। ਤੇ ਅੱਗੇ ਆਪਾਂ ਗੱਲ ਕਰੀਏ ਪੱਤਰਕਾਰ ਬਲਤੇਜ ਪੰਨੂ ਦੀ। ਉਹਨਾਂ ਦੀ ਜ਼ਮਾਨਤ ਦੀ ਜਿਹੜੀ ਅਰਜ਼ੀ ਸੀਗੀ ਉੱਚ ਅਦਾਲਤ ਨੇ ਮਨਜ਼ੂਰ ਕਰ ਲਈ। ਬੜੀ ਵੱਡੀ ਰਾਹਤ ਹੈ ਜੀ ਉਹਨਾਂ ਲਈ, ਬਲਤੇਜ ਪੰਨੂ ਹੋਰਾਂ ਲਈ, ਉਹਨਾਂ ਦੇ ਪਰਿਵਾਰ ਲਈ ਔਰ ਉਹਨਾਂ ਦੇ ਚਾਹਣ ਵਾਲਿਆਂ ਲਈ, ਕਿਉਂਕਿ ਉਹਨਾਂ ਦੇ ਚਾਹਣ ਵਾਲਿਆਂ ਦੀ ਗਿਣਤੀ ਬਹੁਤ ਵੱਡੀ ਹੈ। ਔਰ ਜਿਸ ਤਰ੍ਹਾਂ ਇਹ ਖਬਰ ਕੱਲ ਬਾਹਰ ਆਈ, ਬਹੁਤ ਵੱਡੇ ਪੱਧਰ ਤੇ ਲੋਕਾਂ ਨੇ ਸਵਾਗਤ ਕੀਤਾ ਇਸ ਖਬਰ ਦਾ ਔਰ ਉਹਨਾਂ ਦੇ ਅਗਲੇ ਭਵਿੱਖ ਲਈ ਜਿਹੜੀ ਕਾਮਨਾ ਕੀਤੀ ਕਿ ਉਹਨਾਂ ਦਾ ਅਗਲਾ ਸਮਾਂ ਜਿਹੜਾ ਉਹ ਬਿਹਤਰ ਹੋਵੇ। ਜਿਹੜਾ ਹੁਣ ਬੀਤ ਗਿਆ, ਇਸ ਨੂੰ ਕਾਲਾ ਦੌਰ ਕਹਿ ਸਕਦੇ ਹਾਂ, ਜਿਹੜਾ ਇਸ ਕਾਲਾ ਦੌਰ ਨੂੰ ਉਹਨਾਂ ਨੇ ਹੰਡਾਇਆ, ਇਹਦਾ ਅੰਤ ਹੁਣ ਇੱਥੇ ਹੀ ਹੋ ਜਾਵੇ। ਹਾਈ ਕੋਰਟ ਦੇ ਵਿੱਚੋਂ ਜ਼ਮਾਨਤ ਮਨਜ਼ੂਰ ਹੋ ਗਈ ਹੈ, ਪਰ ਉਹਨਾਂ ਦੀ ਰਿਹਾਈ ਹੈ ਜਿਹੜੀ 1-2 ਦਿਨਾਂ ਬਾਅਦ ਸੰਭਵ ਹੋਏਗੀ, ਕਿਉਂਕਿ ਉੱਥੋਂ ਬੇਲ ਆਰਡਰ ਹੁੰਦੇ ਆ। ਉਸ ਤੋਂ ਬਾਅਦ ਜਿਹੜੇ ਉਹ ਪਹੁੰਚਦੇ ਅਦਾਲਤ ਦੇ ਵਿੱਚ, ਉੱਥੇ ਫਿਰ ਜਿਹੜਾ ਜ਼ਮਾਨਤੀ ਮੁਚਲਕਾ ਭਰਾਇਆ ਜਾਂਦਾ, ਜਿੰਨੇ ਦਾ ਵੀ ਬੇਲ ਬਾਉਂਡ ਹੁੰਦਾ ਹਾਈ ਕੋਰਟ ਵੱਲੋਂ ਆਰਡਰ ਕੀਤਾ ਹੋਏਗਾ 50,000 ਦਾ, ਲੱਖ ਦਾ, 2 ਲੱਖ ਦਾ। ਉਸ ਤੋਂ ਬਾਅਦ ਜਦੋਂ ਉਹ ਮੁਚਲਕਾ ਭਰਿਆ ਜਾਏਗਾ, ਉਸ ਤੋਂ ਬਾਅਦ ਉਹ ਰਿਹਾ ਹੋ ਜਾਣਗੇ। ਔਰ ਬੜੀ ਸੰਭਾਵਨਾ ਹੈ ਕਿ ਅੱਜ ਜਾਂ ਕੱਲ ਉਹਨਾਂ ਦੀ ਰਿਹਾਈ ਹੋ ਜਾਏਗੀ, ਪਟਿਆਲਾ ਜੇਲ੍ਹ ਤੋਂ ਬਾਹਰ ਆ ਜਾਣਗੇ। ਪਰ ਇੱਕ ਨਾਲ ਲੋਕਾਂ ਦੇ ਵਿੱਚ ਜਿਹੜੇ ਉਹਨਾਂ ਦੇ ਖਾਸ ਖੈਰ ਖਵਾਹ ਨੇ, ਜਿਹੜੇ ਉਹਨਾਂ ਨੂੰ ਚਾਹੁੰਦੇ ਨੇ, ਪਿਆਰ ਕਰਦੇ ਨੇ, ਉਹਨਾਂ ਦੇ ਵਿੱਚ ਇੱਕ ਡਰ ਦੀ ਭਾਵਨਾ ਵੀ ਹੈ ਕਿ ਜਿਸ ਤਰ੍ਹਾਂ ਮੋਹਕਮ ਸਿੰਘ ਹੋਰਾਂ ਨੂੰ ਕੇਸ ਦਰ ਕੇਸ ਦੇ ਵਿੱਚ ਉਲਝਾਈ ਗਏ ਅੱਗੇ, ਕਿਤੇ ਇਹ ਨਾ ਹੋਵੇ ਕਿ ਇੱਕ ਕੇਸ ਵਿੱਚ ਰਾਹਤ ਮਿਲਣ ਤੋਂ ਬਾਅਦ ਦੂਸਰੇ ਕੇਸ ਦੇ ਵਿੱਚ ਉਹਨਾਂ ਨੂੰ ਫਿਰ ਆਫਤ ਟੱਕਰ ਜਾਵੇ।
ਇਸ ਕਰਕੇ ਥੋੜਾ ਜਿਹਾ ਲੋਕ ਹਾਲੇ ਸ਼ੰਕੇ ਦੇ ਵਿੱਚ ਵਿਚਰ ਰਹੇ ਆ। ਪਰ ਹਾਲ ਦੀ ਘੜੀ ਬਹੁਤ ਵੱਡੀ ਖਬਰ ਹੈ ਕਿ ਬਲਤੇਜ ਪੰਨੂ ਹੋਰੀ ਜ਼ਮਾਨਤ ਦੇ ਹੱਕਦਾਰ ਬਣ ਗਏ ਤੇ ਜਲਦੀ ਬਾਹਰ ਆ ਜਾਣਗੇ। ਜਦੋਂ ਜਲਦੀ ਬਾਹਰ ਆ ਜਾਣਗੇ ਤਾਂ ਫਿਰ ਸੋਚਦੇ ਹਾਂ, ਅਸੀਂ ਉਮੀਦ ਕਰਦੇ ਹਾਂ ਕਿ ਬਹੁਤ ਸਾਰੇ ਰਾਜ਼ ਵੀ ਆ ਜਿਹੜੇ ਇਸ ਕੇਸ ਨਾਲ ਜੁੜੇ ਉਹ ਵੀ ਬਾਹਰ ਆ ਜਾਣਗੇ। ਜੀ ਜੀ ਜੀ, ਆਸ ਤੇ ਇਹੀ ਹੈਗੀ ਆ ਵੀ ਕੁਛ ਨਾ ਕੁਛ ਜਿਹੜਾ ਉਹ ਹੋਊਗਾ। ਤੇ ਅਗਲੀ ਆਪਾਂ ਗੱਲ ਕਰਦੇ ਹਾਂ ਜੀ, ਜੇਲ੍ਹ ਦੇ ਵਿੱਚ ਜਿਹੜੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਪਈ ਆ ਕੁੱਟਮਾਰ ਦੀ ਆ, ਤੇ ਉਸ ਦੇ ਵਿੱਚ ਦੇਖੋ ਜੇਲ੍ਹਾਂ ਦੇ ਵਿੱਚ ਹੋ ਕੀ ਰਿਹਾ ਆ। ਤੇ ਉਸ ਕੁੱਟਮਾਰ ਦੇ ਵਿੱਚ 2 ਅਫਸਰ ਮੁਅੱਤਲ ਕਰ ਦਿੱਤੇ ਗਏ ਤੇ ਜਿਹੜੇ ਬਦਮਾਸ਼ ਸੀਗੇ ਉਹਨਾਂ ਤੇ ਪਰਚਾ ਦਰਜ। ਜੀ ਇਹ ਬਠਿੰਡਾ ਜੇਲ੍ਹ ਦੀ ਘਟਨਾ ਸੀ ਕਿ ਜਿਹਦੇ ਵਿੱਚ ਇੱਕ ਅਕਾਲੀ ਆਗੂ ਜਿਹੜਾ ਭਾਜਪਾ ਦੇ ਆਗੂ ਨੂੰ ਗੋਲੀ ਮਾਰਨ ਦੇ ਦੋਸ਼ ਹੇਠ ਜੇਲ੍ਹ ਦੇ ਵਿੱਚ ਗਿਆ ਸੀ, ਉਹਦੀ ਕੁੱਟਮਾਰ ਕੀਤੀ ਅਕਾਲੀ ਆਗੂ ਦਰਬਾਰਾ ਸਿੰਘ ਦੀ ਕੁਝ ਗੈਂਗਸਟਰਾਂ ਨੇ ਅੰਦਰ। ਔਰ ਉਸ ਤੋਂ ਬਾਅਦ ਜਦੋਂ ਇਹ ਵੀਡੀਓ ਵਾਇਰਲ ਹੋਈ, ਇਹ ਹੁਣ ਐਕਸ਼ਨ ਲਿਆ ਗਿਆ। 2 ਵਾਰਡਨ ਹੈ ਜਿਹੜੇ ਉਹ ਸਸਪੈਂਡ ਕਰ ਦਿੱਤੇ ਗਏ। ਜਿਹੜੇ 3-4 ਉਹ ਜਿਹੜੇ ਗੈਂਗਸਟਰ ਸੀ ਕੁੱਟਮਾਰ ਕਰਨ ਵਾਲੇ, ਉਹਨਾਂ ਨੂੰ ਜਿਹੜਾ ਇੱਕ ਹੋਰ ਕੇਸ ਉਹਨਾਂ ਨੂੰ ਨਾਮਜ਼ਦ ਕਰ ਲਿਆ ਗਿਆ ਇੱਕ ਹੋਰ ਕੇਸ ਦੇ ਵਿੱਚ। ਔਰ ਦੂਸਰੀ ਉਸੇ ਦਿਨ ਹੀ ਇੱਕ ਬਰਨਾਲਾ ਤੋਂ ਫੋਟੋ ਨਿਕਲੀ ਸੀਗੀ, ਵਾਇਰਲ ਹੋਈ ਸੀਗੀ ਸੋਸ਼ਲ ਮੀਡੀਆ ਤੇ, ਉਹ ਵੀ ਜੇਲ੍ਹ ਦੇ ਵਿੱਚੋਂ ਅਪਲੋਡ ਕੀਤੀ ਗਈ ਸੀ। ਉਹ ਵੀ ਅਕਾਲੀ ਆਗੂ ਸੀਗਾ ਡੋਗਰ ਸਿੰਘ, ਜਿਹੜਾ ਇੱਕ ਕਿਸਾਨ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਦੇ ਵਿੱਚ ਬਰਨਾਲਾ ਜੇਲ੍ਹ ਦੇ ਵਿੱਚ ਬੰਦ ਸੀ। ਉਹਨੇ ਵੀ ਪੋਸਟ ਜਿਹੜੀ ਹੈ ਕੀਤੀ ਸੀਗੀ ਫੋਟੋ ਜੇਲ੍ਹ ਦੇ ਅੰਦਰੋਂ। ਉੱਥੇ ਵੀ ਤਲਾਸ਼ੀ ਲਈ ਗਈ ਹੈ, ਉੱਥੋਂ ਵੀ ਮੋਬਾਈਲ ਬਰਾਮਦ ਹੋਏ ਆ। ਜੇਲ੍ਹ ਦੇ ਵਿੱਚ ਵੀ ਕੱਲ ਫਿਰ ਜਦੋਂ ਅਖਬਾਰਾਂ ਦੇ ਵਿੱਚ ਇਹ ਖਬਰ ਛਾਇਆ ਹੋਈ, ਇੱਥੇ ਵੀ ਤਲਾਸ਼ੀ ਲਈ ਗਈ, ਕਾਫੀ ਵੱਡੇ ਪੱਧਰ ਤੇ ਮੋਬਾਈਲ ਬਰਾਮਦ ਹੋਏ। ਪਰ ਇਹ ਬਠਿੰਡੇ ਚੋਂ ਇੱਕ ਹੀ ਦੱਸਦੇ ਆ, ਪਰ ਜਿਹੜੇ ਮੀਡੀਆ ਨਾਲ ਜੁੜੇ ਲੋਕ ਆ ਉਹ ਦਾਅਵਾ ਕਰ ਰਹੇ ਆ ਕਿ 6 ਮੋਬਾਈਲ ਕੱਲ ਇਹਨਾਂ ਨੇ ਇੱਥੇ ਫੜੇ ਆ। ਸੋ ਏਡੇ ਵੱਡੇ ਪੱਧਰ ਤੇ ਜਿਹੜਾ ਮੋਬਾਈਲਾਂ ਦੇ ਅੰਦਰ ਜਾਣਾ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਸਵਾਲੀਆ ਨਿਸ਼ਾਨ ਹੈ, ਖਾਸ ਤੌਰ ਤੇ ਜੇਲ੍ਹ ਪ੍ਰਬੰਧਾਂ ਤੇ। ਜੀ ਜਿਹੜੇ ਗੈਂਗਸਟਰ ਆ ਉਹ ਇਹ ਗੱਲ ਕਹਿੰਦੇ ਆ ਵੀਡੀਓ ਦੇ ਵਿੱਚ ਇਸ ਅਕਾਲੀ ਆਗੂ ਨੂੰ ਦਰਬਾਰਾ ਸਿੰਘ ਨੂੰ ਕੁੱਟਦੇ ਹੋਏ ਕਿ ਤੂੰ ਗੁਰਵਿੰਦਰ ਸਿੰਘ ਜਿਹੜਾ ਭਾਜਪਾ ਦਾ ਆਗੂ ਹੈ ਭਗਤੇ ਭਾਈ ਦਾ, ਉਹ ਕਹਿੰਦੇ ਕਿ ਤੂੰ ਗੁਰਮਿੰਦਰ ਸਿੰਘ ਤੇ ਹਮਲਾ ਕਰਨ ਦੀ ਕੋਸ਼ਿਸ਼ ਕਿਵੇਂ ਕੀਤੀ, ਤੂੰ ਨਹੀਂ ਜਾਣਦਾ ਉਹ ਜੋਧੇ ਦਾ ਬੰਦਾ। ਹੁਣ ਜੋਧਾ ਕੌਣ ਆ? ਜੋਧਾ ਆਦਮਪੁਰ ਗੋਲੀ ਕਾਂਡ ਦਾ ਜਿਹੜਾ ਦੋਸ਼ੀ ਹੈ, ਉਹ ਇਸ ਸਮੇਂ ਨਾਭੇ ਜੇਲ੍ਹ ਦੇ ਵਿੱਚ ਸ਼ਾਇਦ ਉਹ ਬੰਦ ਹੈ। ਜੋਧਾ ਗੈਂਗਸਟਰ ਹੈ। ਹੁਣ ਉਹ ਜੋਧੇ ਦਾ ਨਾਂ ਲੈ ਰਿਹਾ ਕਿ ਤੈਨੂੰ ਨਹੀਂ ਪਤਾ ਜੋਧੇ ਦਾ ਬੰਦਾ। ਹੁਣ ਇਹ ਜਿਹੜਾ 323 ਦਾ ਪਰਚਾ ਇਹਨਾਂ ਨੇ ਗੈਂਗਸਟਰਾਂ ਤੇ ਦਰਜ ਕਰ ਦਿੱਤਾ। 2 ਵਾਰਡਨ ਜਿਹੜੇ ਕੋਲ ਖੜ ਕੇ ਇਸ ਕੁੱਟਮਾਰ ਦਾ ਤਮਾਸ਼ਾ ਵੇਖਦੇ ਰਹੇ, ਉਹਨਾਂ ਨੂੰ ਮੁਅੱਤਲ ਕਰ ਦਿੱਤਾ। 2-4 ਦਿਨਾਂ ਨੂੰ ਉਹ ਫੇਰ ਬਹਾਲ ਹੋ ਜਾਣਗੇ। ਜਿਹੜੇ ਇਹ ਗੈਂਗਸਟਰ ਇਹ ਤਾਂ ਹੈ ਹੀ ਅੰਦਰ। 323 ਦਾ ਪਰਚਾ ਇਹਨਾਂ ਨੂੰ ਕੀ ਕਹਿੰਦਾ, ਜਿੱਥੇ ਇਹਨੇ ਚੱਲਦੇ ਉੱਥੇ ਇੱਕ 323 ਦੀ ਤਰੀਕ ਹੋਰ ਪਾਈ ਜਾਵੇਗੀ, ਉਹਦਾ ਵੀ ਕੱਖ ਨਹੀਂ ਬਣਨਾ ਬਣਾਉਣਾ। ਪਰ ਮਸਲਾ ਇਹ ਹੈ ਕਿ ਜਿਹੜੇ ਇਹ ਗੈਂਗਸਟਰ ਦਾ ਨਾਂ ਲੈ ਰਹੇ ਆ ਕਿ ਤੂੰ ਉਸ ਬੰਦੇ ਤੇ ਹਮਲਾ ਕੀਤਾ ਜਿਹੜਾ ਜੋਧੇ ਦਾ ਬੰਦਾ ਹੈ, ਸੋ ਉਸ ਕਨੈਕਸ਼ਨ ਦੀ ਜਾਂਚ ਕਿਉਂ ਨਹੀਂ ਕੀਤੀ ਜਾ ਰਹੀ? ਇਹ ਸਭ ਤੋਂ ਵੱਡਾ ਸਵਾਲ ਹੈ। ਕਿਉਂ ਨਹੀਂ ਉਹਦੀ ਜਾਂਚ ਕੀਤੀ ਜਾ ਰਹੀ ਕਿ ਕਿਤੇ ਇਹ ਤੇ ਨਹੀਂ ਕਿ ਜੋ ਬਾਹਰ ਕੁਝ ਹੁੰਦਾ ਹੈ ਉਹੀ ਕੁਝ ਅੰਦਰ ਕਿ ਪੈਸੇ ਦੇ ਕੇ ਜਾਂ ਸਿਫਾਰਿਸ਼ ਲਵਾ ਕੇ ਇੱਕ ਦੂਜੇ ਤੇ ਹੱਥ ਕਰਵਾਇਆ ਜਾ ਰਿਹਾ? ਹਾਂਜੀ, ਇਸ ਦੇ ਪਿੱਛੇ ਕੀ ਆ? ਬਿਲਕੁਲ ਉਹ ਕੁਛ ਦੇਰ ਬਾਅਦ ਬਾਹਰ ਆਊਗਾ। ਤੇ ਅੱਗੇ ਆਪਾਂ ਕਰੀਏ, ਜਾਲੀ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਇੱਕ ਅਕਾਲੀ ਆਗੂ ਦੀ ਪਤਨੀ ਹਾਈ ਕੋਰਟ ਵਿੱਚ ਪਹੁੰਚੀ। ਇਹ ਜਿਹੜਾ ਸੀਗਾ ਪਿਛਲੇ ਸੀਗਾ ਅੰਮ੍ਰਿਤਸਰ ਦੇ ਵਿੱਚ, ਜਦੋਂ ਉਹ ਫੇਕ ਐਨਕਾਊਂਟਰ ਦੇ ਵਿੱਚ ਮੁਖਜੀਤ ਸਿੰਘ ਮੁਖਾ ਸੀਗਾ, ਉਹਨੂੰ ਮਾਰ ਮੁਕਾਇਆ ਸੀਗਾ ਪੁਲਿਸ ਨੇ। ਔਰ ਉਹਦੀ ਜਿਹੜੀ ਸੁਪਤਨੀ ਹੈ ਹੁਣ ਹਾਈ ਕੋਰਟ ਦੇ ਵਿੱਚ ਪਹੁੰਚ ਕੇ ਉਹਨੇ ਰਿਟ ਦਾਖਲ ਕੀਤੀ ਔਰ ਬੜੇ ਸੰਗੀਨ ਦੋਸ਼ ਲਾਏ ਆ। ਹੁਣ ਇੱਥੋਂ ਤੱਕ ਆਖ ਦਿੱਤਾ ਕਿ ਜਦੋਂ ਸਾਡੇ ਘਰੇ ਭਾਣਾ ਵਾਪਰਿਆ ਤੇ ਉਦੋਂ ਮੁੱਖ ਮੰਤਰੀ ਡਿਪਟੀ CM ਇਹ ਆਏ ਸੀਗੇ। ਇਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਇਹਨਾਂ ਜਿਹੜੇ ਮੁਲਜ਼ਮ ਨੇ, ਜਿਹੜੇ ਪੁਲਿਸ ਵਾਲਿਆਂ ਨੇ ਇਹ ਕਾਰਾ ਕੀਤਾ, ਉਹਨਾਂ ਤੇ ਅਸੀਂ ਮੁਕੱਦਮਾ ਚਲਾਵਾਂਗੇ, ਉਹਨਾਂ ਨੂੰ ਗ੍ਰਿਫਤਾਰ ਕਰਾਂਗੇ। ਪਰ ਹੋਇਆ ਕਿ ਉਹ ਬਦਲੀ ਕੀਤੀ ਗਈ। ਔਰ ਦੂਸਰੀ ਗੱਲ, ਜਿਹੜੀ ਸਭ ਤੋਂ ਵੱਡੀ ਗੱਲ ਇਹ ਬੀਬੀ ਆਂਦੀ ਹੈ, ਉਹ ਇਹ ਕਹਿੰਦੀ ਹੈ ਕਿ ਇਸ ਸਾਰੇ ਘਟਨਾਕ੍ਰਮ ਦੇ ਵਿੱਚ CM ਦੇ ਦਫ਼ਤਰੋਂ ਇੱਕ ਅਫਸਰ 1 ਕਰੋੜ ਰੁਪਏ ਦੀ ਪੇਸ਼ਕਸ਼ ਲੈ ਕੇ ਆਇਆ ਕਿ 1 ਕਰੋੜ ਰੁਪਇਆ ਬੀਬੀ ਰੱਖ ਲਾ ਤੇ ਇਸ ਮਾਮਲੇ ਨੂੰ ਇੱਥੇ ਰਫਾ ਦਫਾ ਕਰਦੇ। ਉਹ ਕਹਿੰਦੀ ਕਿ ਅਸੀਂ ਉਹ ਨੌਕਰੀ ਵੀ ਠੁਕਰਾ ਦਿੱਤੀ ਤੇ 1 ਕਰੋੜ ਰੁਪਇਆ ਵੀ ਠੁਕਰਾ ਦਿੱਤਾ। ਹੁਣ ਹਾਈ ਕੋਰਟ ਦੇ ਵਿੱਚੋਂ ਸਾਰਿਆਂ ਨੂੰ ਨੋਟਿਸ ਨਿਕਲੇ ਆ ਇਸ ਕੇਸ ਦੇ ਨਾਲ ਜੁੜੇ। ਸਰਕਾਰ ਨੂੰ ਵੀ, ਜਿਹੜੇ ਸੈਕਟਰੀ ਆ ਇਹਨਾਂ ਦੇ ਸਰਕਾਰ ਦੇ ਵਿੱਚ, ਉਹਨਾਂ ਨੂੰ ਵੀ
ਹੋਰ ਵੀ ਜਿਹੜੇ ਇਸ ਕਾਂਡ ਨਾਲ ਜੁੜੇ ਸੀਗੇ ਮਹਿਕਮੇ, ਉਹਨਾਂ ਨੂੰ ਵੀ ਨੋਟਿਸ ਕਰ ਦਿੱਤਾ ਹਾਈ ਕੋਰਟ ਨੇ। ਪਰ ਸਵਾਲ ਸਭ ਤੋਂ ਅਹਿਮ ਇਹੀ ਹੈ ਕਿ ਜਦੋਂ ਡਿਪਟੀ ਸੀਐਮ ਨੇ ਔਰ ਸੀਐਮ ਨੇ ਦਾਅਵਾ ਕੀਤਾ ਸੀਗਾ ਕਿ ਅਸੀਂ ਕੁਝ ਦਿਨਾਂ ਦੇ ਅੰਦਰ ਅੰਦਰ ਇਹਨਾਂ ਤੇ ਮੁਕੱਦਮਾ ਚਲਾਵਾਂਗੇ, ਇਹਨਾਂ ਨੂੰ ਗ੍ਰਿਫਤਾਰ ਕਰਾਂਗੇ, ਉਹ ਕਿਉਂ ਨਹੀਂ ਹੋਇਆ? ਔਰ ਦੂਜੀ ਗੱਲ ਕਿ ਉਹ ਕੌਣ ਸੀ ਜਿਹੜਾ 1 ਕਰੋੜ ਰੁਪਏ ਦੀ ਪੇਸ਼ਕਸ਼ ਲੈ ਕੇ ਉਸ ਬੀਬੀ ਦੇ ਘਰ ਗਿਆ? ਇਹ ਆਪਣੇ ਆਪ ਦੇ ਵਿੱਚ ਸਵਾਲ ਆ। ਔਰ ਤੀਜੀ ਗੱਲ ਇਹ ਹੈ ਕਿ ਅੰਮ੍ਰਿਤਸਰ ਦੇ ਵਿੱਚ ਹੀ ਇੱਕ ਹੋਰ ਜਿਹੜਾ ਸੀਗਾ ਬਹੁਤ ਵੱਡਾ ਕਾਂਡ ਵਾਪਰਿਆ ਸੀ। ਉਹ ਸੀਗਾ ਜੱਸੀ ਖੁਦਕੁਸ਼ੀ ਕਾਂਡ, ਜਿਹਨੇ ਜੱਜਾਂ ਦੇ ਸਾਹਮਣੇ ਜ਼ਹਿਰ ਪੀ ਕੇ ਪਿਛਲੇ ਸਾਲ ਆਤਮ ਹੱਤਿਆ ਕਰ ਲਈ ਸੀ ਤੇ ਉਹਨੇ ਬੜੇ ਸੰਗੀਨ ਦੋਸ਼ ਲਾਏ ਸੀ ਕਿ ਕੇਬਲ ਆਪਰੇਟਰ ਸੀਗਾ ਉਹ, ਤੇ ਕੇਬਲ ਆਪਰੇਟਰ ਦੇ ਧੰਦੇ ਨਾਲ ਜੁੜੇ ਲੋਕਾਂ ਦੇ ਹੱਥੋਂ ਮਜਬੂਰ ਹੋ ਕੇ ਉਹ ਖੁਦਕੁਸ਼ੀ ਕਰ ਰਿਹਾ। ਉਸ ਕੇਸ ਦੇ ਵਿੱਚ ਵੀ ਇਹ ਹੋਇਆ ਕਿ ਉਸ ਦੀ ਘਰਵਾਲੀ ਨੂੰ 1.5 ਕਰੋੜ ਰੁਪਇਆ ਦੇ ਦਿੱਤਾ ਗਿਆ। ਅੱਜ ਤੱਕ ਉਹਦੀ ਘਰ ਦੀ ਜਿਹੜੀ ਹੈ ਉਹਦਾ ਪਤਾ ਹੀ ਨਹੀਂ ਲੱਗਿਆ ਕਿ ਉਹ ਚਲੀ ਕਿੱਥੇ ਗਈ ਹੈ। 1.5 ਕਰੋੜ ਰੁਪਇਆ ਲੈ ਕੇ ਉਹ ਆਪਣੇ ਪਰਿਵਾਰ ਸਮੇਤ ਪਾਸੇ ਚਲੇ ਗਏ। ਹੁਣ ਉਹੀ ਕੁਛ ਇਸ ਕੇਸ ਦੇ ਵਿੱਚ ਵੀ ਹੋਇਆ। ਯਾਨੀ ਜਿਹੜੇ ਕੇਸ ਵੱਡੇ ਹੁੰਦੇ ਆ, ਹਾਈ ਪ੍ਰੋਫਾਈਲ ਬਣ ਜਾਂਦੇ ਆ, ਉਹਨਾਂ ਕੇਸਾਂ ਦੇ ਵਿੱਚ ਖਰੀਦੋ ਫਰੋਖਤ ਹੈ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ। ਬਹੁਤ ਸੰਗੀਨ ਦੋਸ਼ ਹੈ ਜਿਹੜੇ ਮੁਖਜੀਤ ਸਿੰਘ ਮੁੱਕਾ ਦੀ ਪਤਨੀ ਨੇ ਲਾਏ ਆ। ਉਹ ਵੀ ਅਕਾਲੀ ਆਗੂ ਹੁੰਦਿਆਂ ਕੋਈ ਹਾਈ ਕੋਰਟ ਦੀ ਸ਼ਰਨ 'ਚ ਜਾਵੇ, ਜਿਹਦੀ ਸਰਕਾਰ ਹੈ ਜਿਸ ਪਾਰਟੀ ਦੀ, ਉਹਦੇ ਪਰਿਵਾਰ ਦੇ ਮੈਂਬਰ ਹੈ ਜਿਹੜੇ ਉਹ ਇਸ ਤਰ੍ਹਾਂ ਦੀਆਂ ਗੁਹਾਰਾਂ ਲਾਉਣ, ਇਹ ਗੱਲ ਨਹੀਂ ਬਣਦੀ। ਪਰ ਮਾਮਲਾ ਜਿਹੜਾ ਬਹੁਤ ਸੰਗੀਨ ਹੈ ਕਿ ਇੱਕ ਤੇ ਜਿਹੜਾ ਫਰਜ਼ੀ ਐਨਕਾਊਂਟਰ ਹੋਇਆ, ਔਰ ਫਰਜ਼ੀ ਐਨਕਾਊਂਟਰ ਜਦੋਂ ਹੋਇਆ ਪੁਲਿਸ ਨੇ ਇਹ ਕਿਹਾ ਸੀਗਾ ਕਿ ਜਿਹੜਾ ਜੱਗੂ ਭਗਵਾਨਪੁਰੀ ਹੈ ਉਹਦੇ ਭੁਲੇਖੇ 'ਚ ਮੁਖਜੀਤ ਮੁੱਕਾ ਮਾਰ ਦਿੱਤਾ ਗਿਆ। ਪਰ ਅਸਲ ਸੱਚ ਇਹ ਹੈ ਕਿ ਉਸ ਪੁਲਿਸ ਪਾਰਟੀ ਦੇ ਨਾਲ ਹੀ ਮੁਖੇ ਦੇ ਪਿੰਡ ਦਾ ਇੱਕ ਮੁਲਾਜ਼ਮ ਸੀ। ਹੁਣ ਉਹ ਵੀ ਉਹਨੂੰ ਨਹੀਂ ਪਛਾਣ ਸਕਿਆ। ਕਮਾਲ ਦੀ ਗੱਲ ਹੈ। ਔਰ ਜੋ ਕਮਾਲ ਹੁਣ ਇਹ ਖਰੀਦੋ ਫਰੋਖਤ ਵਾਲੀ ਹੋ ਰਹੀ ਹੈ, ਇਹ ਤੇ ਬਿਲਕੁਲ ਹੀ ਜਿਵੇਂ ਕਹਿ ਲਈਏ ਕਿ ਬੇੜਾ ਗਰਕਣ ਵਾਲੀ ਗੱਲ ਹੈ ਕਿ ਇੱਕ ਕਿਸੇ ਦਾ ਜੀ ਮਰਦਾ, ਉੱਤੋਂ ਉਹਨੂੰ ਖਰੀਦਣ ਲਈ ਕੋਸ਼ਿਸ਼ਾਂ ਸ਼ੁਰੂ ਹੋ ਜਾਂਦੀਆਂ। ਯਾਨੀ ਇਨਸਾਫ ਕਿਤੇ ਵੀ ਨਜ਼ਰ ਨਹੀਂ ਆਉਂਦਾ। ਹਾਂ, ਇਨਸਾਫ ਨੂੰ ਖਰੀਦ ਜਾਂ ਤੋੜ ਮਰੋੜ ਜ਼ਰੂਰ ਲਿਆ ਜਾਂਦਾ, ਤਾਕਤ ਦੇ ਸਿਰ ਤੇ ਜਾਂ ਪੈਸੇ ਦੇ ਸਿਰ ਤੇ। ਬਿਲਕੁਲ ਜੀ, ਨਿਆਂ ਤੇ ਉਹ ਕੋਈ ਕਰਮ ਵਾਲਾ ਹੋਊਗਾ ਜਿਸ ਨੂੰ ਇੱਥੇ ਨਿਆਂ ਮਿਲਦਾ ਹੈ। ਤੇ ਅੱਗੇ ਭਾਈ ਬਲਦੇਵ ਸਿੰਘ ਵਡਾਲਾ ਦੀ ਗੱਲ ਕਰਦੇ ਆ ਜੀ। ਉਹ ਸਮੇਂ-ਸਮੇਂ ਤੇ ਆਪਣੀ ਆਵਾਜ਼ ਉਠਾਉਂਦੇ ਰਹਿੰਦੇ ਆ। ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਖਿਲਾਫ ਸਿਆਸੀ ਜੰਗ ਦਾ ਐਲਾਨ ਕੀਤਾ। ਹਾਂਜੀ, ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ, ਜਿਨ੍ਹਾਂ ਨੂੰ ਬਹੁਤ ਵੱਡੀ ਪ੍ਰਸਿੱਧੀ ਹਾਸਲ ਹੈ, ਉਸ ਸਮੇਂ ਚਰਚਾ ਦੇ ਵਿੱਚ ਆਏ ਸੀਗੇ ਜਦੋਂ ਮੁੱਖ ਸਕੱਤਰ ਦੀ ਨਿਯੁਕਤੀ ਹੋਈ ਤੇ ਇਹਨਾਂ ਨੇ ਬਗਾਵਤੀ ਝੰਡਾ ਚੁੱਕ ਲਿਆ ਸੀਗਾ। ਸਦਭਾਵਨਾ ਦਲ ਬਣਾ ਕੇ ਬਹੁਤ ਵੱਡਾ ਵਿਰੋਧ ਕੀਤਾ ਸੀਗਾ। ਹਾਲਾਂਕਿ ਉਸ ਵਿਰੋਧ ਦਾ ਖਮਿਆਜ਼ਾ ਇਹਨਾਂ ਨੂੰ ਇਹ ਭੁਗਤਣਾ ਪਿਆ ਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚੋਂ ਇਹਨਾਂ ਦੀ ਡਿਊਟੀ ਕੱਟੀ ਗਈ ਔਰ ਜੀਂਦ ਜਿਹੜਾ ਬਹੁਤ ਦੂਰ ਹੈ ਅੰਮ੍ਰਿਤਸਰ ਤੋਂ, ਉੱਥੇ ਇਹਨਾਂ ਦੀ ਨਿਯੁਕਤੀ ਕਰ ਦਿੱਤੀ ਗਈ। ਪਰ ਇਹਨਾਂ ਨੇ ਆਪਣਾ ਜੋ ਮਿਸ਼ਨ ਸੀਗਾ ਉਹ ਛੱਡਿਆ ਨਹੀਂ। ਇੱਕ ਜੋ ਲੈ ਕੇ ਤੁਰੇ ਸੀਗੇ ਏਮ ਆਪਦਾ, ਉਹਦੇ ਤੇ ਡਟੇ ਰਹੇ। ਇਹਨਾਂ ਨੇ ਸਦਭਾਵਨਾ ਦਲ ਬਣਾਇਆ। ਉਦੋਂ ਤੋਂ ਬਾਅਦ ਇਹਨਾਂ ਨੇ ਕਾਫੀ ਜਿਹੜਾ ਵਰਕ ਕੀਤਾ ਹੇਠਲੇ ਪੱਧਰ ਤੇ ਵੀ। ਇਹਨਾਂ ਨੇ ਆਪਣੇ ਨਾਲ ਲੋਕ ਜੋੜੇ ਕੁਛ, ਔਰ ਹੁਣ ਇਹਨਾਂ ਨੇ ਅਮਲੀ ਰੂਪ ਦੇ ਦਿੱਤਾ ਉਸ ਸਦਭਾਵਨਾ ਦਲ ਨੂੰ। ਇਹਨਾਂ ਨੇ ਐਲਾਨ ਕਰ ਦਿੱਤਾ ਕਿ ਅਸੀਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਕਾਰਨਾਮੇ ਆ ਉਹਨਾਂ ਦਾ ਵਿਰੋਧ ਕਰਾਂਗੇ ਔਰ ਕਰਦੇ ਆਏ ਹਾਂ, ਔਰ ਅਸੀਂ ਚੋਣਾਂ ਲੜਾਂਗੇ। ਜਿਹੜਾ ਸਭ ਤੋਂ ਵੱਡਾ ਐਲਾਨ ਕੀਤਾ, ਇਹਨਾਂ ਨੇ ਕਿਹਾ ਕਿ SGPC ਕਮੇਟੀ ਦੀਆਂ ਅਸੀਂ ਚੋਣਾਂ ਲੜਾਂਗੇ। ਵੈਸੇ ਇਹ ਭਾਈ ਬਲਦੇਵ ਸਿੰਘ ਵਡਾਲਾ ਹੋਰਾਂ ਨੇ ਐਲਾਨ ਹੁਣ ਕੀਤਾ, ਪਰ ਜਿਹੜੀਆਂ ਇਸ ਚੋਣਾਂ ਦੀਆਂ ਜਿਹੜੀਆਂ ਪੇਸ਼ਬੰਦੀਆਂ ਸੀ, ਇਹਨਾਂ ਨੇ ਕਾਫੀ ਲੰਮੇ ਸਮੇਂ ਤੋਂ ਰੰਭ ਦਿੱਤੀਆਂ ਸਨ। ਔਰ ਇਹਨਾਂ ਨੇ ਕਾਫੀ ਲੋਕ ਆਪਦੇ ਨਾਲ ਜੋੜੇ ਵੀ ਇਸ ਤਰ੍ਹਾਂ ਦੇ ਜਿਹੜੇ ਗੁਰਸਿੱਖ ਔਰ ਸਿੱਖ ਮੁੱਦਿਆਂ ਤੇ ਕਾਫੀ ਪਕੜ ਰੱਖਦੇ ਆ, ਔਰ ਉਹਨਾਂ ਨੂੰ ਨਾਲ ਲੈ ਕੇ ਇਹ ਕੰਮ ਕਰਦੇ ਰਹੇ ਅੰਦਰ ਖਾਤੇ। ਔਰ ਹੁਣ ਤਿਆਰੀ ਦੇ ਨਾਲ ਇਹ ਮੈਦਾਨ ਦੇ ਵਿੱਚ ਉਤਰਿਆ। ਪਰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹਨਾਂ ਨੂੰ ਥੋੜਾ ਹੋਰ ਇੰਤਜ਼ਾਰ ਕਰ ਲੈਣਾ ਚਾਹੀਦਾ ਸੀਗਾ। ਵੈਸੇ ਇੰਤਜ਼ਾਰ ਕਰਨ ਲਈ ਜਿਹੜੇ ਹਾਲਾਤ ਉਹ ਤੇ ਮਾਕੂਲ ਨਹੀਂ ਹੈ, ਪਰ ਇਹਨਾਂ ਨੂੰ ਨਾਲ ਜਿਹੜੇ ਹੋਰ ਸਿੱਖ ਚਿੰਤਕ ਹੈ ਜਾਂ ਸਿੱਖ ਵਿਦਵਾਨ ਆ ਜਿਹੜੇ, ਉਹਨਾਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ। ਪਰ ਹਾਲ ਦੀ ਘੜੀ ਜਿਹੜੇ ਇਹ ਭਾਈ ਬਲਦੇਵ ਸਿੰਘ ਵਡਾਲਾ ਦੇ ਸਾਥੀ ਹੈ ਜਾਂ ਇਹਨਾਂ ਦਾ ਸਦਭਾਵਨਾ ਦਲ ਹੈ, ਮੈਨੂੰ ਜਿਹੜੀ ਅੰਦਰ ਦੀ ਗੱਲ ਦਾ ਪਤਾ ਉਹ ਇਹ ਹੈ ਕਿ ਇਹਨਾਂ ਨੇ ਬਹੁਤ ਸਾਰਾ ਡਾਟਾ ਜਿਹੜਾ ਇਕੱਠਾ ਕਰ ਰੱਖਿਆ, ਚਾਹੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਜਿਹੜੀ ਜਾਇਦਾਦ ਉਹਦੇ ਨਾਲ ਸੰਬੰਧਿਤ ਹੈ, ਚਾਹੇ ਘਪਲੇਬਾਜ਼ੀਆਂ ਦਾ, ਚਾਹੇ ਜਿਹੜਾ ਸਕੱਤਰ ਹੈ ਉਹਦਾ ਕੇਸ ਇਹਨਾਂ ਹਾਈ ਕੋਰਟ 'ਚ ਲਾਇਆ ਵੀ ਹੈ। ਤਾਂ ਆਉਣ ਵਾਲੇ ਦਿਨਾਂ 'ਚ ਇਹਨਾਂ ਤੱਥਾਂ ਦੇ ਆਧਾਰ ਤੇ, ਇਹਨਾਂ ਕਾਨੂੰਨੀ ਲੜਾਈਆਂ ਦੇ ਆਧਾਰ ਤੇ ਘੇਰਨ ਜਾ ਰਹੇ ਆ। ਔਰ ਹੋ ਸਕਦਾ ਇਹਨਾਂ ਦਾ ਘੇਰਾ ਮੋਕਲਾ ਹੋ ਜਾਵੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ SGPC ਕਮੇਟੀ ਦੇ ਖਿਲਾਫ ਇੱਕ ਆਕਰੋਸ਼ ਦੀ ਲਹਿਰ ਹੈ ਲੋਕਾਂ ਦੇ ਵਿੱਚ, ਉਹ ਇਹਨਾਂ ਦੇ ਹੱਕ 'ਚ
ਇੱਕ ਤਾਕਤ ਬਣ ਕੇ ਉੱਭਰ ਪਵੇ। ਹਾਂਜੀ, ਉਹ ਤੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਅੱਗੇ ਆਪਾਂ ਖਾਲਸਾ ਯੂਨੀਵਰਸਿਟੀ ਬਣਾਉਣ ਦੀਆਂ ਗੱਲਾਂ ਬਾਤਾਂ ਸੁਣਦੇ ਹਾਂ ਤੇ ਉਹ ਖਾਲਸਾ ਯੂਨੀਵਰਸਿਟੀ ਬਣਨੀ ਆ, ਉਸ ਦੇ ਮੁੱਦੇ ਤੇ ਵੀ ਸਿਆਸੀ ਜੰਗ ਹੋਣੀ ਸ਼ੁਰੂ ਹੋ ਗਈ ਆ। ਬਹੁਤ ਵੱਡੀ ਸਿਆਸੀ ਜੰਗ ਚੱਲ ਰਹੀ ਹੈ ਜੀ ਇਸ ਮੁੱਦੇ ਨੂੰ ਲੈ ਕੇ, ਕਿਉਂਕਿ ਖਾਲਸਾ ਕਾਲਜ ਹੈ ਜਿਹੜਾ ਉਹ ਬਹੁਤ ਪੁਰਾਤਨ ਕਾਲਜ ਹੈ, 1892 ਦਾ ਹੋਂਦ 'ਚ ਆਇਆ ਹੋਇਆ ਹੈ ਔਰ ਇੱਕ ਵਿਰਾਸਤੀ ਕਾਲਜ ਹੈ ਉਹ ਪੰਜਾਬ ਦੇ ਵਿੱਚ। ਤਾਂ ਉਹਦੀ ਜਗ੍ਹਾ ਤੇ ਜਿਹੜੀ ਯੂਨੀਵਰਸਿਟੀ ਬਣ ਰਹੀ ਆ ਉਹਨੂੰ ਲੈ ਕੇ ਬਹੁਤ ਵੱਡੀ ਸਿਆਸਤ ਹੋ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੀ ਬਿਆਨ ਦਿੱਤਾ ਸੀਗਾ ਪਿਛਲੇ ਦਿਨਾਂ 'ਚ। ਹੁਣ ਉਹਨਾਂ ਦੇ ਪਾਰਟੀ ਦੇ ਇੱਕ ਹੋਰ ਆਗੂ ਹੈ ਲਾਲੀ ਮਜੀਠੀਆ ਜੀ, ਉਹਨਾਂ ਨੇ ਵੀ ਕੱਲ ਬਹੁਤ ਜਿਹੜਾ ਸਖਤ ਲਹਿਜੇ ਦੇ ਵਿੱਚ ਕਿਹਾ ਕਿ ਅਸੀਂ ਕਿਸੇ ਵੀ ਹਾਲ ਦੇ ਵਿੱਚ ਇਹ ਯੂਨੀਵਰਸਿਟੀ ਨਹੀਂ ਬਣ ਦਿਆਂਗੇ। ਉਹ ਕਹਿੰਦੇ ਕਿ ਅਸੀਂ ਯੂਨੀਵਰਸਿਟੀ ਬਣਨ ਦੇ ਅਸੀਂ ਵਿਰੁੱਧ ਨਹੀਂ ਆ, ਅਸੀਂ ਮੁਖਾਲਫਤ ਨਹੀਂ ਕਰਦੇ, ਪਰ ਖਾਲਸਾ ਕਾਲਜ ਦੀ ਜਿਹੜੀ ਵਿਰਾਸਤ ਹੈ ਉਹਨੂੰ ਤੋੜਿਆ ਮਰੋੜਿਆ ਜਾਣਾ ਉਹ ਅਸੀਂ ਸਵੀਕਾਰ ਨਹੀਂ ਕਰਦੇ, ਉਸ ਲਈ ਅਸੀਂ ਸੰਘਰਸ਼ ਕਰਾਂਗੇ। ਅਸਲ ਦੇ ਵਿੱਚ ਮੁੱਦਾ ਕੀ ਹੈ ਜੀ ਕਿ ਜਿਹੜੀ ਇਸ ਖਾਲਸਾ ਕਾਲਜ ਗਵਰਨਿੰਗ ਕੌਂਸਲ ਜਿਹੜੀ ਇਸ ਕਾਲਜ ਨੂੰ ਚਲਾਉਂਦੀ ਹੈ, ਉਹਦਾ ਜਿਹੜਾ ਪ੍ਰਬੰਧਕੀ ਢਾਂਚਾ ਉਹ ਚਾਹੁੰਦਾ ਕਿ ਇਸ ਯੂਨੀਵਰਸਿਟੀ ਇਸ ਥਾਂ ਤੇ ਯੂਨੀਵਰਸਿਟੀ ਦਾ ਇੱਕ ਮਾਡਲ ਜਿਹੜਾ ਤਿਆਰ ਕਰ ਲਿਆ ਜਾਵੇ। ਉਹਦੇ ਤੇ ਦੱਸਦੇ ਆ ਕਿ ਸਾਰੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਹੋ ਗਈਆਂ ਨੇ ਤੇ ਅਗਲੇ ਸੈਸ਼ਨ ਤੋਂ ਜਿਹੜਾ ਖਾਲਸਾ ਲਾਅ ਕਾਲਜ ਹੈ ਉੱਥੋਂ ਉਹਨਾਂ ਦਾ ਯੂਨੀਵਰਸਿਟੀ ਦਾ ਬੈਚ ਵੀ ਸ਼ੁਰੂ ਹੋਣ ਜਾ ਰਿਹਾ। ਸੋ ਤਿਆਰੀਆਂ ਜਿਹੜੀਆਂ ਆਰੰਭ ਦਿੱਤੀਆਂ, ਪਰ ਜੇਕਰ ਵਿਰੋਧ ਕਰਨ ਵਾਲਿਆਂ ਦੀ ਮੰਨੀਏ ਤੇ ਉਹ ਕਹਿੰਦੇ ਆ ਕਿ ਇਹ ਸਾਰੇ ਪਿੱਛੇ ਇੱਕ ਲਲਕ ਹੈ। ਉਹ ਲਲਕ ਇਹ ਹੈ ਕਿ ਇਸ ਖਾਲਸਾ ਜਿਹੜੀ ਐਜੂਕੇਸ਼ਨ ਹੈ ਟਰਸਟ, ਉਹਦੀ 300 ਦੇ ਕਰੀਬ ਜ਼ਮੀਨ ਹੈ ਜਿਹਦੇ ਤੇ ਇਹ ਸਾਰਾ ਕਬਜ਼ਾ ਕਰਨ ਲਈ ਪੇਸ਼ਬੰਦੀਆਂ ਕੀਤੀਆਂ ਜਾ ਰਹੀਆਂ ਔਰ ਮਜੀਠੀਆ ਪਰਿਵਾਰ ਤੇ ਦੋਸ਼ ਲੱਗ ਰਿਹਾ ਕਿ ਕਿਉਂਕਿ ਉਹ ਜਿਹੜੀ ਖਾਲਸਾ ਕਾਲਜ ਗਵਰਨਿੰਗ ਕੌਂਸਲ ਹੈ ਉਹ ਸਾਰੀ ਉਹਨਾਂ ਦੇ ਮਤਹਿਤ ਚੱਲਦੀ ਪਈ ਹੈ। ਸੋ ਉਹਨਾਂ ਤੇ ਦੋਸ਼ ਲੱਗ ਰਿਹਾ ਕਿ ਇਹ ਜ਼ਮੀਨ ਹੜੱਪਣ ਲਈ ਇਸ ਤਰ੍ਹਾਂ ਦਾ ਸਾਰਾ ਕੁਛ ਕੀਤਾ ਜਾ ਰਿਹਾ। ਔਰ ਦੂਜੇ ਪਾਸੇ ਇਹ ਵੀ ਦੱਸਦੇ ਆ ਲੋਕ ਕਿ ਜਿਹੜੀ ਇਹ ਗਵਰਨਿੰਗ ਕੌਂਸਲ ਹੈ ਉਹ ਦੂਸਰੀਆਂ ਜਿਹੜੀਆਂ ਪੜ੍ਹਾਈਆਂ ਜਿੱਦਾਂ ਦੂਸਰੀਆਂ ਕੁਛ ਜਿਹੜੇ ਹੁੰਦੇ ਆ ਕਲਾਸ ਔਰ ਦੂਸਰੀਆਂ ਕੋਈ ਡਿਗਰੀਆਂ ਜਿਹੜੀਆਂ ਉਹ ਵੱਖ-ਵੱਖ ਯੂਨੀਵਰਸਿਟੀਆਂ ਦੇ ਨਾਲ ਅਟੈਚ ਨੇ, ਤਾਂ ਇਹਨਾਂ ਦਾ ਜਿਹੜਾ ਬਹੁਤ ਵੱਡਾ ਇੱਕ ਆਰਥਿਕ ਫੰਡ ਹੈ ਉਹਨਾਂ ਯੂਨੀਵਰਸਿਟੀਆਂ ਨੂੰ ਫੀਸ ਦੇ ਤੌਰ ਤੇ ਜਾਂਦਾ ਹੈ। ਇੱਕ ਉਹ ਬਚਾਉਣ ਲਈ ਔਰ ਦੂਸਰਾ ਇਸ ਜ਼ਮੀਨ ਤੇ ਅੱਖ ਹੈ। ਇਸ ਕਰਕੇ ਖਾਲਸਾ ਯੂਨੀਵਰਸਿਟੀ ਦਾ ਜਿਹੜਾ ਫਾਰਮੂਲਾ ਹੋਣ ਚ ਆਇਆ 2011 ਦੇ ਵਿੱਚ ਵੀ ਰੌਲਾ ਪਿਆ ਸੀ, ਉਦੋਂ ਵੀ ਕਰੜਾ ਵਿਰੋਧ ਹੋਇਆ, ਪਰ ਹੁਣ ਦੱਸਦੇ ਆ ਕਿ ਤਿਆਰੀਆਂ ਜਿਹੜੀਆਂ ਪੂਰੀਆਂ ਕਰ ਲਈਆਂ ਗਈਆਂ ਔਰ ਇਹ ਹੋ ਸਕਦਾ ਕਿ ਇਹ ਅਗਲੇ ਸੈਸ਼ਨ ਦੇ ਵਿੱਚ ਯੂਨੀਵਰਸਿਟੀ ਹੈ ਜਿਹੜੀ ਹੋਂਦ ਚ ਆ ਜਾਵੇ। ਹਾਲਾਂਕਿ ਜਿਹੜੀ ਗਵਰਨਿੰਗ ਕੌਂਸਲ ਹੈ ਉਹ ਕਹਿੰਦੇ ਜੀ ਕਿ ਅਸੀਂ ਖਾਲਸਾ ਜਿਹੜੀ ਵਿਰਾਸਤ ਹੈ, ਖਾਲਸਾ ਕਾਲਜ ਨੂੰ ਅਸੀਂ ਨਹੀਂ ਛੇੜਾਂਗੇ। ਪਰ ਸਵਾਲ ਇਹ ਉੱਠਦਾ ਕਿ ਜੇ ਤੁਸੀਂ ਖਾਲਸਾ ਜਿਹੜੀ ਵਿਰਾਸਤ ਹੈ ਖਾਲਸਾ ਕਾਲਜ ਦੀ ਉਹਨੂੰ ਨਹੀਂ ਛੇੜਨਾ ਤੇ ਫਿਰ ਉਹਦੇ ਨਾਲ ਜਿਹੜੀ ਉਹਦੀ ਲੱਗਦੀ ਜ਼ਮੀਨ ਹੈ ਉਹਨੂੰ ਕਿਉਂ ਛੇੜ ਰਹੇ ਹੋ? ਜੀ ਬਿਲਕੁਲ, ਜੋ ਵੀ ਜਿਹੜੀ ਵੀ ਮਹਿੰਗੀ ਥਾਂ ਤੇ ਕੋਈ ਨਾ ਕੋਈ ਚੀਜ਼ ਹੈਗੀ ਆ ਉਸ ਤੇ ਬਿਲਕੁਲ ਇਹਨਾਂ ਦੀ ਆਖਿਆ ਤੇ ਪੂਰਾ ਇਹਨਾਂ ਦਾ ਕੰਟਰੋਲ ਹੈ। ਤੇ ਅੱਗੇ ਆਪਾਂ ਜਾਲੀ ਡਿਗਰੀਆਂ ਦੀ ਗੱਲ ਕਰੀਏ ਕਿ ਜਾਲੀ ਡਿਗਰੀਆਂ ਦੇ ਕੇ ਭਰਤੀ ਹੋਏ 2 ਪੁਲਿਸ ਮੁਲਾਜ਼ਮ ਹੈ ਜਿਹੜੇ ਉਹ ਮੁਅੱਤਲ ਕਰ ਦਿੱਤੇ ਗਏ। ਹਾਂ ਬਿਲਕੁਲ ਜੀ, ਕਦੇ ਕਦੇ ਇੱਦਾਂ ਹੀ ਹੁੰਦਾ ਜਦੋਂ ਮਾੜੇ ਦਿਨ ਆਏ ਹੋਣ ਨਾ ਤਾਂ ਉਹ ਕਹਿੰਦੇ ਕਿ ਐਕਸੀਡੈਂਟ ਵਾਲੀ ਕਾਰ ਚੱਕਣ ਗਏ, ਕਾਰ ਦੀ ਫਿਰ ਮੁੜ ਕੇ ਹਾਦਸਾ ਛੇਤੀ ਹੋ ਜਾਂਦੀ ਹੈ, ਹਾਦਸਾਗ੍ਰਸਤ ਹੋ ਜਾਂਦੀ ਹੈ ਕਾਰ ਚੁੱਕਣ ਗਈ ਕਾਰਨ। ਸੋ ਇਹੀ ਕੁਝ ਵਾਪਰਦਾ ਕਈ ਵਾਰ ਕਿ ਪੁਲਿਸ ਵਾਲਿਆਂ ਦੀ ਵੀ ਦੁੜਕੀ ਲੱਗ ਗਈ ਆ। ਹੁਣ ਇਹ ਦੋਨੇ ਜਿਹੜੇ ਕਾਂਸਟੇਬਲ ਸੀਗੇ ਭੱਜੇ ਫਿਰਦੇ ਆ, ਭਗੌੜੇ ਹੋ ਗਏ ਆ। ਇਹਨਾਂ ਤੇ ਮਾਮਲਾ ਦਰਜ ਹੋ ਗਿਆ 420 ਦਾ, ਕਿਉਂਕਿ ਇਹਨਾਂ ਨੇ ਜਿਹੜੀਆਂ ਡਿਗਰੀਆਂ ਪੇਸ਼ ਕੀਤੀਆਂ ਸਨ 2011-12 ਦੀ ਭਰਤੀ ਵੇਲੇ ਉਹ ਫਰਜ਼ੀ ਪਾਈਆਂ ਗਈਆਂ। ਕਿਸੇ ਨੇ ਸ਼ਿਕਾਇਤ ਕਰ ਦਿੱਤੀ ਕਿ ਜਿਹੜੀਆਂ ਡਿਗਰੀਆਂ ਲਾਈ ਫਿਰਦੇ ਆ ਇਹ ਡਿਗਰੀਆਂ ਜਿਹੜੀਆਂ ਨਾਗਾਲੈਂਡ ਯੂਨੀਵਰਸਿਟੀ ਦੇ ਵਿੱਚੋਂ ਆਈਆਂ ਜੋ ਬਿਲਕੁਲ ਬੋਗਸ ਹੈ। ਸੋ ਇਨਵੈਸਟੀਗੇਸ਼ਨ ਹੋਈ, ਉਸ ਤੋਂ ਬਾਅਦ ਇਹਨਾਂ ਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ 420 ਦਾ। ਹੁਣ ਇਹ ਦੋਨੇ ਭੱਜੇ ਫਿਰਦੇ, ਇੱਕ ਹੈਗਾ ਮੋਗਾ ਦੇ ਪਿੰਡ ਦਾ ਨਿਹਾਲ ਸਿੰਘ ਵਾਲੇ ਦਾ, ਇੱਕ ਹੈਗਾ ਬਰਨਾਲਾ ਦੇ ਪਿੰਡ ਦਾ ਹਰੀਗੜ੍ਹ ਕੋਈ ਉੱਥੋਂ ਦਾ। ਸੋ ਦੋਨੇ ਜਿਹੜੇ ਸਿਪਾਹੀ ਹੈ ਉਹ ਹੁਣ ਆਪਣੀ ਜਿਹੜੀ ਪੁਲਿਸ ਤੋਂ ਬਚਣ ਲਈ ਭੱਜੇ ਫਿਰਦੇ ਆ। ਪਰ ਇਹ ਜਾਲੀ ਡਿਗਰੀਆਂ ਤੇ ਨੌਕਰੀਆਂ ਲੈਣ ਦਾ ਜਿਹੜਾ ਸਿਲਸਿਲਾ ਪੰਜਾਬ ਦੇ ਵਿੱਚ ਇਹ ਬਹੁਤ ਵੱਡੇ ਪੱਧਰ ਤੇ ਚੱਲਿਆ 2007 ਤੋਂ ਲੈ ਕੇ 2015 ਤੱਕ। ਇੱਥੇ ਸਾਡੇ ਇਲਾਕੇ ਦੇ ਵਿੱਚੋਂ ਖਬਰ ਆਈ ਸੀਗੀ ਕਿ ਜਦੋਂ ਅਧਿਆਪਕ ਭਰਤੀ ਕੀਤੇ ਗਏ ਆ ਤਾਂ ਉਸ ਸਮੇਂ 300 ਦੇ ਕਰੀਬ ਇਸ ਬੈਲਟ ਦੇ ਵਿੱਚੋਂ ਜਿਹੜੇ ਫਰਜ਼ੀ ਡਿਗਰੀਆਂ ਵਾਲੇ ਨੌਕਰੀਆਂ ਪਾ ਗਏ। ਹੁਣ ਸਵਾਲ ਇਹੀ ਉੱਠਦਾ ਹੈ ਕਿ ਇਹ ਜਿਹੜਾ ਜਾਲੀ ਡਿਗਰੀਆਂ ਵਾਲਾ ਧੰਦਾ ਹੈ, ਜਦੋਂ ਹੁਣ ਇਹਨਾਂ ਨੇ ਜਾਂਚ ਕਰਕੇ ਪਾਇਆ ਕਿ ਨਾਗਾਲੈਂਡ ਦੀ ਯੂਨੀਵਰਸਿਟੀ ਨੂੰ ਇੱਥੇ ਪੰਜਾਬ ਦੇ ਵਿੱਚ ਮਾਨਤਾ ਹੀ ਨਹੀਂ, ਹੁਣ ਇਹਨਾਂ ਨੇ ਇਹ ਚੀਜ਼ ਪਾ ਲਈ ਹੈ
ਜਦੋਂ ਅਗਲਾ ਪੇਸ਼ ਕਰਦਾ ਡਿਗਰੀ ਨੌਕਰੀ ਤੇ ਲੱਗਣ ਵੇਲੇ, ਉਦੋਂ ਇਹਨਾਂ ਚੀਜ਼ਾਂ ਨੂੰ ਗੌਰ ਨਾਲ ਕਿਉਂ ਨਹੀਂ ਵਾਚਿਆ ਜਾਂਦਾ। ਔਰ ਜਾਲੀ ਡਿਗਰੀਆਂ ਦਾ ਤਾਂ ਇੱਥੋਂ ਤੱਕ ਹੈ ਜੀ ਕਿ ਅੰਮ੍ਰਿਤਸਰ ਦਾ ਜਿਹੜਾ ਬਹੁਤ ਵੱਡਾ ਪੁਲਿਸ ਅਧਿਕਾਰੀ ਹੈ, ਖੁਦ ਉਹਦੇ ਤੇ ਬਿਹਾਰ ਦੇ ਵਿੱਚ ਮੁਕੱਦਮਾ ਦਰਜ ਹੋਇਆ ਪਿਆ। ਇਹ ਤਾਂ ਇੱਕ ਬਹੁਤ ਵੱਡਾ ਸਕੈਮ ਆ, ਬਹੁਤ ਵੱਡਾ ਘੁਟਾਲਾ ਹੈ ਜਿਹੜਾ ਫਰਜ਼ੀ ਡਿਗਰੀਆਂ ਵਾਲਾ, ਫਰਜ਼ੀ ਡਿਗਰੀਆਂ ਦੇ ਸਾਰੇ ਨੌਕਰੀਆਂ ਪਾਉਣ ਵਾਲਾ। ਔਰ ਪੰਜਾਬ ਦੇ ਵਿੱਚ ਤੇ ਇਸ ਤਰ੍ਹਾਂ ਦੇ ਇੰਸਟੀਚਿਊਟ ਹੋਣ ਦੇ ਵਿੱਚ ਆਏ ਜਿਹੜੇ ਕਹਿੰਦੇ ਕਿ ਤੁਸੀਂ ਆਓ, ਪੈਸਾ ਨਾਲ ਲਈ ਆਓ ਤੇ 5 ਮਿੰਟਾਂ ਦੇ ਵਿੱਚ ਤੁਹਾਨੂੰ ਜਿਹੜੀ ਡਿਗਰੀ ਤੇ ਹੱਥ ਰੱਖੋਗੇ, ਤੁਸੀਂ ਚਾਰਟ ਵੇਖ ਲਿਓ, ਚਾਰਟ ਦੇ ਉੱਤੇ ਜਿਹੜੀ ਡਿਗਰੀ ਤੁਹਾਨੂੰ ਚਾਹੀਦੀ 10 ਮਿੰਟਾਂ 'ਚ ਤੁਹਾਡੇ ਕੋਲ ਦੇ ਦਾਂਗੇ। ਜੇ ਤੁਹਾਨੂੰ ਕਾਹਲੀ ਹੈ ਤੇ ਪਿੱਛੇ ਤੁਹਾਡੇ ਘਰੇ ਪਹੁੰਚਾ ਦਿਆਂਗੇ। ਤੇ ਜੀ ਅਖੀਰ ਦੇ ਵਿੱਚ ਮੇਰਾ ਸਵਾਲ ਹੈਗਾ, ਸ਼ਿਵ ਸੈਨਾ ਦੇ ਆਗੂ ਨੂੰ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਮਾਰੀਆਂ। ਲੁਧਿਆਣਾ ਦੀ ਘਟਨਾ ਹੈ ਜੀ, ਬਸਤੀ ਜੋਧੇਵਾਲਾ ਚੌਂਕ ਦੇ ਵਿੱਚ ਰਾਤੀ 9 ਵਜੇ ਦੇ ਕਰੀਬ ਜਿਹੜਾ ਇਹ ਸ਼ਿਵ ਸੈਨਾ ਦਾ ਆਗੂ ਸੀਗਾ, ਯੁਵਾ ਮੋਰਚਾ ਪੰਜਾਬ ਦਾ ਪ੍ਰਧਾਨ ਅਮਿਤ ਅਰੋੜਾ, ਕਿਤੇ ਸੂਪ ਪੀਣ ਲਈ ਰੁਕਿਆ ਸੀ ਉਸ ਚੌਂਕ ਦੇ ਵਿੱਚ, ਤੇ ਉਸ ਦੌਰਾਨ 9 ਵਜੇ ਦੇ ਕਰੀਬ ਇਹਨੂੰ ਨੌਜਵਾਨਾਂ ਨੇ ਗੋਲੀਆਂ ਮਾਰੀਆਂ ਨੇ। ਬੜੀ ਗੰਭੀਰ ਹਾਲਤ ਦੇ ਵਿੱਚ ਹਸਪਤਾਲ 'ਚ ਆ ਔਰ ਹਾਲਤ ਇਹਦੀ ਕਾਫੀ ਕ੍ਰਿਟੀਕਲ ਦੱਸੀ ਜਾਂਦੀ ਹੈ। ਦੱਸਦੇ ਆ ਕਿ ਉਹ ਨੌਜਵਾਨ ਜਿਹੜੇ ਬਰਾਬਰ ਆ ਕੇ ਰੁਕੇ, ਇਹਦਾ ਸ਼ੀਸ਼ਾ ਅੱਧਾ ਕੁ ਡਾਊਨ ਸੀਗਾ। ਹਾਲਾਂਕਿ ਉਸ ਸਮੇਂ ਦੇ ਨਾਲ ਇਹਦਾ ਅੰਗ ਰੱਖਿਅਕ ਵੀ ਸੀਗਾ, ਬੋਡੀਗਾਰਡ ਵੀ ਸੀਗਾ, ਇੱਕ ਹੋਰ ਇਹਦੇ ਸਾਥੀ ਵੀ ਇਹਦੇ ਨਾਲ ਸੀਗਾ। ਪਰ ਜਿਹੜੇ ਉਹ ਹਮਲਾਵਰ ਸੀਗੇ ਆਸਾਨੀ ਦੇ ਨਾਲ ਗੋਲੀਆਂ ਮਾਰ ਕੇ ਫਰਾਰ ਹੋ ਗਏ। ਪਰ ਹੁਣ ਸਵਾਲ ਸਭ ਤੋਂ ਵੱਡਾ ਇਹੀ ਹੈ ਜੀ ਕਿ ਲੁਧਿਆਣੇ ਦੇ ਵਿੱਚ ਹੀ ਕਿਉਂ ਵਾਰ-ਵਾਰ ਇਹ ਘਟਨਾਵਾਂ ਵਾਪਰ ਰਹੀਆਂ। ਕੁਛ ਦਿਨ ਪਹਿਲਾਂ ਇੱਕ ਖਬਰ ਆਈ ਸੀਗੀ ਕਿ ਉਹਨਾਂ ਦੇ ਦਫ਼ਤਰ ਅੱਗੇ, RSS ਦੇ ਦਫ਼ਤਰ ਅੱਗੇ ਸ਼ਾਇਦ ਗੋਲੀਬਾਰੀ ਕਰਕੇ ਨਿਕਲ ਗਏ ਸੀ। ਪਰ ਹੁਣ ਇਹ ਸ਼ਿਵ ਸੈਨਿਕ ਦੇ ਗੋਲੀ ਵੱਜਣ ਦਾ ਮਾਮਲਾ ਸਾਹਮਣੇ ਆ ਗਿਆ। ਲੁਧਿਆਣੇ ਦੇ ਵਿੱਚ ਇਹ ਘਟਨਾਵਾਂ ਦਾ ਵਾਰ-ਵਾਰ ਵਾਪਰਨਾ ਆਪਣੇ ਆਪ ਦੇ ਵਿੱਚ ਸਵਾਲ ਆ ਪੁਲਿਸ ਪ੍ਰਸ਼ਾਸਨ ਤੇ, ਪੁਲਿਸ ਦੀ ਕਾਰਗੁਜ਼ਾਰੀ ਤੇ, ਕਿ ਇਹ ਘਟਨਾਵਾਂ ਵਾਰ-ਵਾਰ ਕੌਣ ਕਰਵਾ ਰਿਹਾ, ਕੌਣ ਕਰ ਰਿਹਾ ਤੇ ਇਹਦੇ ਪਿੱਛੇ ਕਾਰਨ ਕੀ ਹੈ। ਕਿਤੇ ਇਹ ਨਾ ਹੋਵੇ ਕਿ ਇਹ ਜਿਹੜੀਆਂ ਛੋਟੀਆਂ ਘਟਨਾਵਾਂ ਕਿਸੇ ਦਿਨ ਲਾਂਬੂ ਲਾ ਦੇਣ ਔਰ ਪੰਜਾਬ ਤੇ ਪਹਿਲਾਂ ਹੀ ਝੁਲਸਿਆ ਪਿਆ। ਸੋ ਇਹਨਾਂ ਚੀਜ਼ਾਂ ਨੂੰ, ਇਹਨਾਂ ਵਾਰਦਾਤਾਂ ਨੂੰ ਰੋਕਣ ਦੀ ਲੋੜ ਹੈ। ਹੁਣ ਤੁਸੀਂ ਇਹ ਹਿਸਾਬ ਲਾ ਲਓ, ਇਹਨਾਂ ਦੇ ਕੋਲ ਅੰਗ ਰੱਖਿਅਕ ਪਹਿਲਾਂ ਹੀ ਹੈ, ਮੌਜੂਦ ਨੇ, ਤਾਂ ਅੰਗ ਰੱਖਿਅਕ ਫਿਰ ਮੌਜੂਦ ਹੋਣ ਦਾ ਫਾਇਦਾ ਕੀ ਜੇ ਇਹ ਉਹਨਾਂ ਦੀ ਹਾਜ਼ਰੀ ਦੇ ਵਿੱਚ ਗੋਲੀਆਂ ਮਾਰ ਜਾਣੀਆਂ। ਉਹ ਤੇ ਆਪ ਇਹਨਾਂ ਵਰਗੇ ਹੋਏ ਪਏ ਆ। ਪਿੱਛੇ ਜੇ ਅਸੀਂ ਦੇਖਿਆ ਸੀ ਇੱਕ ਘਟਨਾ ਵਾਪਰੀ ਤੇ ਇੱਕ ਸ਼ਿਵ ਸੈਨਿਕ ਨੂੰ ਉਹਦੇ ਗਨਮੈਨ ਨੇ ਮਾਰ ਦਿੱਤਾ ਕਿਉਂਕਿ ਦੋਵੇਂ ਸ਼ਰਾਬੀ ਸੀ ਤੇ ਦੋਵਾਂ ਦਾ ਸ਼ਰਾਬ ਪੀ ਕੇ ਝਗੜਾ ਹੋ ਗਿਆ। ਸੋ ਗਨਮੈਨ ਜੇ ਦੇਣੇ ਵੀ ਹੈ ਤੇ ਕੋਈ ਚੱਜ ਦੇ ਗਨਮੈਨ ਦੇਣ। ਇਹੋ ਜਿਹੇ ਗਨਮੈਨ ਦੇਣ ਦਾ ਕੀ ਫਾਇਦਾ। ਇਹ ਪਤਾ ਨਹੀਂ ਕੌਣ ਕਰਦਾ ਕੌਣ ਨਹੀਂ ਕਰਦਾ, ਪਰ ਕਿਸੇ ਦਿਨ ਪੰਜਾਬ ਨੂੰ ਇਹ ਬਹੁਤ ਵੱਡੇ ਬਲ ਦੀ ਇਹਦੇ ਬੂਥੇ 'ਚ ਪਾ ਦੇਣਗੇ। ਬਿਲਕੁਲ ਜੀ, ਪੰਜਾਬ ਦੇ ਹਾਲਾਤ ਖਰਾਬ ਕਰਨ ਦੀਆਂ ਪੂਰੀਆਂ ਤਿਆਰੀਆਂ। ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਤੇ ਖਬਰਾਂ ਤੇ ਚਰਚਾ ਕੀਤੀ। ਸ਼ੁਕਰੀਆ ਜੀ, ਧੰਨਵਾਦ। ਇਹ ਸਨ ਜੀ ਮਿੰਟੂ ਗੁਰਸਰੀਆ ਜੀ। ਤੇ ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਨੂੰ ਅਗਲੇ ਬੁਲਟਨ ਤੱਕ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।